ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜੂਰ ਸਾਹਿਬ ਸਿੱਖਾਂ ਦੇ ਤਖਤ ਨੇ। ਉੱਥੇ ਬਹੁਤ ਸਾਰੀਆਂ ਇਹੋ ਜੀਆਂ ਜਿਹੜੀਆਂ ਹਿੰਦੂ ਤਵੀ ਟਾਈਪ ਦੀਆਂ ਰਸਮਾਂ ਸੀਗੀਆਂ, ਉਹਨਾਂ ਦਾ ਇਤਰਾਜ਼ ਸਦਾ ਹੀ ਉੱਠਦਾ ਰਿਹਾ, ਪਰ ਕਦੇ ਵੀ ਸਿੱਖ ਜਜ਼ਬਾਤ ਦੀ ਉੱਥੇ ਸੁਣਵਾਈ ਨਾ ਹੋਈ ਤੇ ਨਾ ਕੋਈ ਗਾਹਾਂ ਆਸ। ਦੱਖਣੀ ਸਿੱਖ ਜਿਹੜੇ ਨੇ ਜਾਂ ਜਿਹੜੇ ਉੱਥੇ ਕਾਬਜ ਪ੍ਰਬੰਧਕ ਨੇ, ਉਹਨਾਂ ਨੂੰ ਤਾਂ ਇਉਂ ਲੱਗਦਾ ਵੀ ਪੰਜਾਬ ਵਾਲੇ ਸਿੱਖ ਨੇ ਜਾਂ ਜਿਹੜੇ ਵਿਦੇਸ਼ਾਂ 'ਚ ਸਿੱਖ ਨੇ ਉਹਨਾਂ ਨੂੰ ਤਾਂ ਅਕਲ ਹੀ ਨਹੀਂ, ਕਿ ਸਾਨੂੰ ਸਾਰਾ ਕੁਝ ਪਤਾ ਤੇ ਜਿਹੜਾ ਕੁਝ ਇੱਥੇ ਚੱਲਦਾ ਜੀ ਅਸੀਂ ਤਾਂ ਉਵੇਂ ਕਰਾਂਗੇ। ਇੱਕ ਪਾਸੇ ਸਿੱਖ ਜਗਤ ਚੀਖਾਂ ਮਾਰਦਾ ਕਿ RSS ਬ੍ਰਾਹਮਣਵਾਦ ਸਾਨੂੰ ਹੜੱਪਣ ਨੂੰ ਫਿਰਦਾ, ਜਿਹਦੇ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜੂਰ ਸਾਹਿਬ ਦਾ ਪੂਰਾ ਹਿਸਾਬ ਕਿਤਾਬ ਵਰਤੋਂ 'ਚ ਆ ਰਿਹਾ। ਸਿੱਖੀ ਅਤੇ ਸਿੱਖਾਂ ਦੇ ਮਾਮਲਿਆਂ ਵਿੱਚ ਸਾਰੇ ਲੋਕ ਹੀ ਇਹ ਗੱਲ ਕਹਿੰਦੇ ਆ ਰਹੇ ਨੇ ਵੀ ਦੋ ਤਖਤ ਤਾਂ ਸਾਡੇ ਹੱਥੋਂ ਹੀ ਨਿਕਲੇ ਹੋਏ ਨੇ, ਉਹ ਦੋਨੇ ਤਖਤ ਆਹੀ। ਜਦੋਂ ਤਾਂ ਸਿੱਖ ਕਲਪਦੇ ਸੀ ਕਿ ਬ੍ਰਾਹਮਣਵਾਦ ਹੜੱਪਣ ਨੂੰ ਫਿਰਦਾ, ਜਦੋਂ ਸਿੱਖ ਕਹਿੰਦੇ ਸੀ ਕਿ ਸਾਡੀ ਗੱਲ ਤਾਂ ਸੁਣ ਲਓ, ਉਦੋਂ ਇਹੀ ਪ੍ਰਬੰਧਕ ਜਿਹੜੇ ਸੀ ਸਿੱਖਾਂ ਨੂੰ ਟੁੱਕ ਤੇ ਡੇਲਾ ਸਮਝਦੇ ਸੀ ਵੀ ਤੁਹਾਨੂੰ ਤਾਂ ਅਕਲ ਨਹੀਂ। ਹੁਣ ਉਹ ਕਹਿੰਦੇ ਨੇ ਕਿ ਜੀ ਪੰਥ ਆ ਕੇ ਇਸ ਮਸਲੇ ਦੇ ਉੱਤੇ ਕੁਝ ਕਰੇ। ਜਦੋਂ ਤਾਂ ਸਿੱਖ ਕਹਿੰਦੇ ਨੇ ਕਿ ਤੁਸੀਂ ਬ੍ਰਾਹਮਣਵਾਦ ਦੀ ਪੂਛ ਨਾ ਬਣੋ, ਉਦੋਂ ਤਾਂ ਸਿੱਖਾਂ ਨੂੰ ਕੱਢਦੇ ਆ ਧੜੀ ਧੜੀ ਦੀਆਂ ਗਾਲਾਂ, ਤੇ ਜਦੋਂ ਅਗਲੇ ਠੋਕ ਕੇ ਸਿੱਟ ਦਿੰਦੇ ਆ ਫੇਰ ਕਹਿ ਦਿੰਦੇ ਨੇ ਕਿ ਜੀ ਪੰਥ ਆ ਕੇ ਲੜਾਈ ਲੜੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖਬਾਰਾਂ 'ਚ ਖਬਰ ਛਪੀ ਆ ਕਿ ਜਿਹੜੀ ਮਹਾਰਾਸ਼ਟਰ ਦੀ ਸਰਕਾਰ ਹੈ, ਉਹਨੇ ਤਖਤ ਹਜੂਰ ਸਾਹਿਬ ਐਕਟ 1956 ਰੱਦ ਕਰ ਦਿੱਤਾ ਹੈ ਤੇ ਨਵਾਂ ਜਿਹੜਾ ਕੋਈ ਐਕਟ ਆ ਉਹ ਬਣਾਉਣਾ। ਇਹ ਸਾਰੇ ਮਾਮਲੇ ਵਿੱਚ ਸਿੱਖ ਜਗਤ ਦੇ ਵਿੱਚ ਰੋਸ ਹੈ। ਸਿੱਖਾਂ ਦਾ ਤਖਤਵਾ ਤੇ ਸਿੱਖਾਂ ਨੂੰ ਪੁੱਛਿਆ ਨਹੀਂ, ਦੱਸਿਆ ਨਹੀਂ, ਤੇ ਜਦੋਂ ਜੀ ਕੀਤਾ ਅਗਲਿਆਂ ਨੇ ਆਪਦੀ ਮਰਜ਼ੀ ਨਾਲ ਆਪਦੀ ਸੌਖ ਨਾਲ ਇਹ ਕੰਮ ਕਰ ਲਏ। ਖਬਰ ਪੜ੍ਹ ਕੇ ਸੁਣਾ ਦਿੰਨੇ ਆ। ਮਹਾਰਾਸ਼ਟਰ ਸਰਕਾਰ ਨੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਦੇ ਪ੍ਰਬੰਧਨ ਵਿੱਚ ਵੱਡੀ ਤਬਦੀਲੀ ਲਈ ਤਿਆਰੀ ਖਿੱਚ ਲਈ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਅਗਵਾਈ ਵਾਲੀ ਸੂਬਾਈ ਵਜ਼ਾਰਤ ਨੇ ਸੋਮਵਾਰ ਨੂੰ 70 ਸਾਲ ਪੁਰਾਣੇ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਸਾਹਿਬ ਐਕਟ 1956 ਨੂੰ ਰੱਦ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਤੇ ਇਹਦੇ ਵਿੱਚ ਸਾਰਾ ਜਿਹੜਾ ਲੰਮਾ ਚੌੜਾ ਹੈਗਾ, ਉਹਦੇ 'ਚ ਮੁੱਖ ਤੌਰ ਤੇ ਗੱਲ ਇਹੀ ਬਣਦੀ ਆ ਕਿ ਸਿੱਖ ਧਰਮ ਦੇ ਮਾਮਲਿਆਂ ਵਿੱਚ ਭਾਰਤੀ ਨਿਜ਼ਾਮ ਦੀ ਦਖਲ ਅੰਦਾਜ਼ੀ ਜਿਹੜੀ ਹੈ, ਉਹਦਾ ਇੱਕ ਹੋਰ ਮਾਮਲਾ ਜਾਣੀ ਕਿ ਆਪਣੇ ਸਾਹਮਣੇ ਆ ਗਿਆ। ਤੇ ਇਹਦੇ ਵਿੱਚ ਗੱਲ ਇਹ ਹੈ ਕਿ ਤਖਤ ਸ੍ਰੀ ਹਜੂਰ ਸਾਹਿਬ ਦੇ ਜਿਹੜੇ ਉੱਥੇ ਦੇ ਮੋਢੀ ਆਗੂ ਨੇ ਜਾਂ ਪ੍ਰਬੰਧਕੀ ਆਗੂ ਨੇ, ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਦੇਖੀ ਆ, ਜਿਹਦੇ ਵਿੱਚ ਉਹ ਸਿੱਖ ਜਗਤ ਨੂੰ ਅਪੀਲ ਕਰ ਰਹੇ ਨੇ, ਖਾਲਸਾ ਪੰਥ ਨੂੰ ਇੱਕ ਤਰੀਕੇ ਨਾਲ ਵੰਗਾਰ ਪਾ ਰਹੇ ਨੇ ਇਸ ਹਮਲੇ ਖਿਲਾਫ ਡਟਣ। ਚੰਗੀ ਗੱਲ ਆ, ਸਿੱਖਾਂ ਨੂੰ ਵੰਗਾਰਨਾ ਬਹੁਤ ਚੰਗੀ ਗੱਲ, ਪਰ ਮੈਂ ਇੱਕ ਗੱਲ ਇੱਥੇ ਸੰਗਤ ਨਾਲ ਸਾਂਝੀ ਕਰਨੀ ਚਾਹੁੰਦੀ। ਪਹਿਲਾਂ ਤਾਂ ਅਕਲ ਘੱਟ ਸੀ ਲੋਕਾਂ ਨੂੰ, ਜੋ ਚੱਲੀ ਗਿਆ ਚੱਲੀ ਗਿਆ, ਪਰ ਪਿਛਲੇ 70-80 ਸਾਲਾਂ ਦੇ ਵਿੱਚ ਸਿੱਖ ਜਾਗਰਤੀ ਲਹਿਰ ਦਾ ਜਿਹੜਾ ਉਭਾਰ ਹੋਇਆ, ਉਹਦੇ ਕਰਕੇ ਬੜੀ ਵਾਰ ਆਪਾਂ ਲੋਕਾਂ ਨੇ ਇਹ ਚਰਚਾ ਕੀਤੀ ਆ ਕਿ ਤਖਤ ਸ੍ਰੀ ਹਜੂਰ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ, ਉੱਥੇ ਬਹੁਤ ਕੁਝ ਉਹ ਵੀ ਚੱਲੀ ਜਾਂਦਾ ਜਿਹੜਾ ਸਿੱਖ ਰਹਿਤ ਮਰਿਆਦਾ ਜਾਂ ਗੁਰਮਤ ਨਜ਼ਰੀਏ ਅਨੁਸਾਰ ਅਯੋਗ ਲੱਗਦਾ। ਜੇਕਰ ਕੋਈ ਉੱਥੇ ਗੱਲ ਕਰੇ ਤਾਂ ਅਗਲੇ ਜੁੱਤੀਆਂ ਮਾਰਨ ਤੱਕ ਜਾਂਦੇ। ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜੂਰ ਸਾਹਿਬ ਸਿੱਖਾਂ ਦੇ ਤਖਤ ਨੇ। ਉੱਥੇ ਬਹੁਤ ਸਾਰੀਆਂ ਇਹੋ ਜੀਆਂ ਜਿਹੜੀਆਂ ਹਿੰਦੂ ਤਵੀ ਟਾਈਪ ਦੀਆਂ ਰਸਮਾਂ ਸੀਗੀਆਂ,
ਉਹਨਾਂ ਦਾ ਇਤਰਾਜ਼ ਸਦਾ ਹੀ ਉੱਠਦਾ ਰਿਹਾ, ਪਰ ਕਦੇ ਵੀ ਸਿੱਖ ਜਜ਼ਬਾਤ ਦੀ ਉੱਥੇ ਸੁਣਵਾਈ ਨਾ ਹੋਈ ਤੇ ਨਾ ਕੋਈ ਗਾਹਾਂ ਆਸ। ਦੱਖਣੀ ਸਿੱਖ ਜਿਹੜੇ ਨੇ ਜਾਂ ਜਿਹੜੇ ਉੱਥੇ ਕਾਬਜ ਪ੍ਰਬੰਧਕ ਨੇ, ਉਹਨਾਂ ਨੂੰ ਤਾਂ ਇਉਂ ਲੱਗਦਾ ਵੀ ਪੰਜਾਬ ਵਾਲੇ ਸਿੱਖ ਨੇ ਜਾਂ ਜਿਹੜੇ ਵਿਦੇਸ਼ਾਂ 'ਚ ਸਿੱਖ ਨੇ ਉਹਨਾਂ ਨੂੰ ਤਾਂ ਅਕਲ ਹੀ ਨਹੀਂ ਕਿ ਸਾਨੂੰ ਸਾਰਾ ਕੁਝ ਪਤਾ ਤੇ ਜਿਹੜਾ ਕੁਝ ਇੱਥੇ ਚੱਲਦਾ ਜੀ ਅਸੀਂ ਤਾਂ ਉਵੇਂ ਕਰਾਂਗੇ। ਇੱਕ ਪਾਸੇ ਸਿੱਖ ਜਗਤ ਚੀਖਾਂ ਮਾਰਦਾ ਕਿ RSS ਬ੍ਰਾਹਮਣਵਾਦ ਸਾਨੂੰ ਹੜੱਪਣ ਨੂੰ ਫਿਰਦਾ, ਜਿਹਦੇ ਵਿੱਚ ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਪੂਰਾ ਹਿਸਾਬ ਕਿਤਾਬ ਵਰਤੋਂ 'ਚ ਆ ਰਿਹਾ। ਸਿੱਖੀ ਅਤੇ ਸਿੱਖਾਂ ਦੇ ਮਾਮਲਿਆਂ ਵਿੱਚ ਸਾਰੇ ਲੋਕ ਹੀ ਇਹ ਗੱਲ ਕਹਿੰਦੇ ਆ ਰਹੇ ਨੇ ਵੀ ਦੋ ਤਖਤ ਤਾਂ ਸਾਡੇ ਹੱਥੋਂ ਹੀ ਨਿਕਲੇ ਹੋਏ ਨੇ, ਉਹ ਦੋਨੇ ਤਖਤ ਆਹੀ ਸੀ। ਜਦੋਂ ਤਾਂ ਸਿੱਖ ਕਲਪਦੇ ਸੀ ਕਿ ਬ੍ਰਾਹਮਣਵਾਦ ਹੜੱਪਣ ਨੂੰ ਫਿਰਦਾ, ਜਦੋਂ ਸਿੱਖ ਕਹਿੰਦੇ ਸੀ ਕਿ ਸਾਡੀ ਗੱਲ ਤਾਂ ਸੁਣ ਲਓ, ਉਦੋਂ ਇਹੀ ਪ੍ਰਬੰਧਕ ਜਿਹੜੇ ਸੀ ਸਿੱਖਾਂ ਨੂੰ ਟੁੱਕ ਤੇ ਡੇਲਾ ਸਮਝਦੇ ਸੀ ਵੀ ਤੁਹਾਨੂੰ ਤਾਂ ਅਕਲ ਨਹੀਂ। ਹੁਣ ਉਹ ਕਹਿੰਦੇ ਨੇ ਕਿ ਜੀ ਪੰਥ ਆ ਕੇ ਇਸ ਮਸਲੇ ਦੇ ਉੱਤੇ ਕੁਝ ਕਰੇ। ਮੈਨੂੰ ਚੇਤੇ ਆ ਗਿਆ ਬਾਦਲ ਦਲ ਦਾ ਉਹੀ ਰੰਡੀ ਰੋਣਾ, ਜਦੋਂ ਤਾਂ BJP ਨਾਲ RSS ਨਾਲ ਭਾਗਵੇਂ ਬ੍ਰਿਗੇਡ ਨਾਲ ਰਲ ਕੇ ਇਹ ਪੀਂਘਾਂ ਪਾਈ ਫਿਰਦੇ ਸੀ, ਹਿੰਦੂ ਸਿੱਖ ਏਕਤਾ ਹੋ ਗਈ ਜੀ, ਬਹੁਤ ਜੀ 9 ਮਾਸ ਦਾ ਰਿਸ਼ਤਾ ਬਣ ਗਿਆ ਜੀ। ਉਦੋਂ ਜਦੋਂ ਅਸੀਂ ਸਿੱਖ ਕਲਪਦੇ ਸੀ ਕਿ BJP ਨੂੰ ਬਾਂਹ ਨਾ ਫੜਾਓ, RSS ਦੇ ਪੈਰ ਨਾ ਲਵਾਓ, ਤੁਸੀਂ ਪੰਥ ਦਾ ਕੌਮ ਦਾ ਬੇੜਾ ਗਰਕ ਕਰ ਦੇਣਾ, ਉਦੋਂ ਬਾਦਲ ਦਲੀਏ ਮਤਲਬ ਕਿ ਐਡੀ ਨੀਚਤਾ ਇਹਨਾਂ ਨੇ ਕਿਰਾਏ ਤੇ ਗੁੰਡੇ ਭਰਤੀ ਕਰ ਲਏ ਪੈਸੇ ਰੱਖ ਕੇ ਸੋਸ਼ਲ ਮੀਡੀਆ ਤੇ। ਉਹ ਸਾਨੂੰ ਗੰਦ ਬਕਦੇ ਹੁੰਦੇ ਸੀ, ਗਾਲਾਂ ਕੱਢਦੇ ਹੁੰਦੇ ਸੀ ਗੰਦੀਆਂ ਗੰਦੀਆਂ। ਤੇ ਉਦੋਂ ਜਿਹੜਾ ਬਾਬਾ ਧੁੰਮਾ ਇਹਦੀ ਟਕਸਾਲ ਦੇ ਵਿੱਚ ਬੰਦੇ ਪੱਕੇ ਰੱਖੇ ਗਏ ਕਿ ਤੁਸੀਂ ਸਿੱਖਾਂ ਨੂੰ ਗਾਲਾਂ ਕੱਢਿਆ ਕਰੋ ਜਿਹੜੇ ਜਿਹੜੇ ਬਾਦਲ ਦਲ ਦਾ ਵਿਰੋਧ ਕਰਦੇ ਆ। ਉਦੋਂ ਬਾਬਾ ਧੁੰਮਾ ਵੇਟਰਾਂ ਵਾਂਗੂ ਚੱਕ ਕੇ ਤੁਰਿਆ ਫਿਰਦਾ ਹੁੰਦਾ ਸੀ ਬਾਦਲ ਦੇ ਕੋਲੇ ਚੀਜ਼ੀਆਂ, ਤੇ ਕਹਿੰਦਾ ਸੀਗਾ ਜੀ ਸਾਰੇ ਤੜਕੇ ਉੱਠ ਕੇ ਅਰਦਾਸ ਕਰਿਆ ਕਰੋ ਵੀ ਬਾਦਲ ਵਰਗਾ ਬੰਦਾ ਇਸ ਤਰ੍ਹਾਂ। ਉਹ ਇਹ ਜਿਹੜੇ ਬਾਦਲ ਦਲੀਏ ਸੀ ਜਾਂ ਉਹਨਾਂ ਦੇ ਨਾਲ ਚੇਲੇ ਚਪਟੇ ਬਣੇ ਫਿਰਦੇ ਸੀ, ਇਹ ਜਦੋਂ ਪੰਥ ਨੂੰ ਕੌਮ ਨੂੰ ਉਵੇਂ ਹੀ ਜਿਵੇਂ ਹਜ਼ੂਰ ਸਾਹਿਬ ਵਾਲੇ ਪੁੱਛਦੇ ਨਹੀਂ ਸੀ, ਕੁਝ ਗਿਣਦੇ ਨਹੀਂ ਸੀ, ਉਵੇਂ ਇਹ ਨਹੀਂ ਸੀ ਪੁੱਛਦੇ ਤੇ ਗਿਣਦੇ। ਜਿੱਦਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਨਾਗਪੁਰ ਤੇ ਦਿੱਲੀ ਨੇ ਬ੍ਰਾਹਮਣਵਾਦ ਨੇ ਭਾਰਤੀ ਨਿਜ਼ਾਮ ਨੇ ਇਹਨਾਂ ਦੇ ਉਲਟ ਕੰਮ ਕੀਤਾ, ਫੇਰ ਇਹ ਪੰਥ ਨੂੰ ਵਿਗਾੜਦੇ ਫਿਰਦੇ ਸੀ। ਚੇਤੇ ਕਰੋ ਕਿਵੇਂ ਵੱਡਾ ਬਾਦਲ ਰਿੰਗਦਾ ਸੀ, ਰੋਂਦਾ ਸੀ। ਜਦੋਂ ਤਾਂ ਸਿੱਖ ਕਹਿੰਦੇ ਨੇ ਕਿ ਤੁਸੀਂ ਬ੍ਰਾਹਮਣਵਾਦ ਦੀ ਪੂਛ ਨਾ ਬਣੋ, ਉਦੋਂ ਤਾਂ ਸਿੱਖਾਂ ਨੂੰ ਕੱਢਦੇ ਆ ਧੜੀ ਧੜੀ ਦੀਆਂ ਗਾਲਾਂ, ਤੇ ਜਦੋਂ ਅਗਲੇ ਠੋਕ ਕੇ ਸਿੱਟ ਦਿੰਦੇ ਆ ਫੇਰ ਕਹਿ ਦਿੰਦੇ ਨੇ ਕਿ ਜੀ ਪੰਥ ਆ ਕੇ ਲੜਾਈ ਲੜੇ। ਜਿੱਦਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲਿਆਂ ਵਿੱਚ RSS ਨੂੰ BJP ਨੂੰ ਪੂਰਾ ਵੜਨ ਦਾ ਮੌਕਾ ਦਿੱਤਾ ਹੋਇਆ ਸੀ, ਉਦੋਂ ਜਦੋਂ ਪੰਥ ਕਹਿੰਦਾ ਸੀਗਾ ਵੀ ਆਪਣੀ ਆਜ਼ਾਦ ਹਸਤੀ ਰੱਖਣੀ ਚਾਹੀਦੀ ਆ, ਆਪਾਂ ਤੁਸੀਂ BJP ਨਾਲ ਸਿਆਸੀ ਸਾਂਝ ਜਿੰਨੇ ਮਰਜ਼ੀ ਰੱਖੋ, ਪਰ ਦਿੱਲੀ ਦੇ ਅਕਾਲੀ ਲੀਡਰ ਜਿਹੜੇ ਮਨਜਿੰਦਰ ਸਿੰਘ ਸਰਸੇ ਵਰਗੇ, ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਨਾ ਕਰਨ ਦਿਓ ਜਿਵੇਂ। ਪਰ ਉਹ ਅਖੀਰ ਤੇ ਵਾਪਰਿਆ ਭਾਣਾ, ਉਹ ਪੱਟ ਕੇ ਲੈ ਗਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ BJP 'ਚ ਗਿਆ ਤੇ ਸਾਰੀ ਜਿਹੜੀ ਉੱਥੋਂ ਦੀ ਦਿੱਲੀ ਦੀ ਲੀਡਰਸ਼ਿਪ ਸੀ ਉਹ ਪੱਟ ਕੇ ਲੈ ਗਏ। ਜਦੋਂ ਤਾਂ ਅਸੀਂ ਕਹਿੰਦੇ ਸੀ, ਪੰਥ ਕਹਿੰਦਾ ਸੀ ਬਾਦਲ ਕਿਆਂ ਨੂੰ ਵੀ ਬਚੋ ਇਸ ਗੰਦ ਤੋਂ BJP ਤੋਂ, ਉਦੋਂ ਤਾਂ ਸੁਣਦੇ ਨਹੀਂ ਸੀ। ਤੇ ਜਦੋਂ ਉਹ ਪੱਟ ਕੇ ਲੈ ਗਏ ਫਿਰ ਕਹਿੰਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਦਾ ਅਕਾਲੀ ਦਲ, ਇਹ ਜੀ ਸਿੱਖ ਜਗਤ ਆ ਕੇ ਸਾਡੀ ਲੜਾਈ ਲੜੇ। ਹੁਣ ਆ ਜਾਓ ਬਾਬੇ ਧੁੰਮੇ ਤੇ, ਜਦੋਂ ਅੱਜ ਸਾਰਾ ਪੰਥ ਕਲਪਣ ਲੱਗਿਆ ਹੋਇਆ ਕਿ ਬਾਬਾ ਜੀ BJP ਨੂੰ RSS ਨੂੰ ਟਕਸਾਲ ਦੇ ਵਿੱਚ ਨਾ ਬਾੜੋ, ਉਦੋਂ ਤਾਂ ਬਾਬਾ ਧੁੰਮਾ ਤੇ ਉਹਦੇ ਚੇਲੇ ਗੰਦ ਵਗਦੇ ਆ, ਥਾਂ ਥਾਂ ਤੇ ਗਾਲਾਂ ਕੱਢਦੇ ਫਿਰਦੇ ਆ ਸੋਸ਼ਲ ਮੀਡੀਆ ਤੇ ਲੋਕਾਂ ਨੂੰ। ਤੇ ਜਦੋਂ ਉਹਨਾਂ ਨੇ ਢੂਈ 'ਚ ਲੱਤ ਮਾਰਨੀ ਆ, ਜਦੋਂ ਇਹਨਾਂ ਦੇ ਛੱਤਰ ਫੇਰਨਾ, ਉਦੋਂ ਇਹਨਾਂ ਨੇ ਕਹਿਣਾ ਸਿੱਖ ਜਗਤ ਸਾਡੀ ਸਾਰ ਲਵੇ। ਜਿਵੇਂ ਇਹ ਪਹਿਲਾਂ ਜਿਹੜੇ ਤਖਤ ਹਜ਼ੂਰ ਸਾਹਿਬ ਵਾਲੇ ਬਾਦਲ ਦਲ ਵਾਲੇ ਇਹ ਸਮਝਦੇ ਰਹੇ ਆ ਵੀ ਸਿੱਖਾਂ ਨੂੰ ਤਾਂ ਅਕਲ ਨਹੀਂ, ਉਵੇਂ ਅੱਜ ਕੱਲ੍ਹ ਬਾਬਾ ਧੁੰਮਾ ਤੇ ਉਹਦੇ ਚੇਲੇ ਚਪਟੇ ਸਮਝਦੇ ਆ ਵੀ ਸਿੱਖਾਂ ਨੂੰ ਕਿੱਥੇ ਅਕਲ ਆ, ਸਿੱਖ ਤਾਂ ਐਵੇਂ ਤੁਰੇ ਫਿਰਦੇ ਆ, ਐਵੇਂ ਕਹਿੰਦੇ ਉਹਨਾਂ ਨਾਲ ਵਿਗਾੜੀ ਫਿਰਦੇ ਆ, ਉਹ ਤਾਂ ਬੰਦੇ ਹੀ ਬੜੇ ਵਧੀਆ ਨੇ। ਤੇ ਆਹ ਜਿਹੜਾ ਹੁਣ ਚੰਦ ਚਾੜਿਆ ਉਹਦੇ ਵਿੱਚ ਇਹ ਕਹਿੰਦੇ ਹੁੰਦੇ ਸੀ ਵੀ ਪੰਜਾਬ ਦੇ ਮਸਲਿਆਂ 'ਤੇ ਨਹੀਂ, ਸਾਡਾ ਤਾਂ ਮਹਾਰਾਸ਼ਟਰ ਦੇ ਜਾਂ ਉਧਰ ਦੱਖਣੀ ਭਾਰਤ ਦੇ ਰੌਲਿਆਂ 'ਚ ਹੀ ਅਸੀਂ ਤਾਂ BJP ਨਾਲ ਸਾਂਝ ਰੱਖਣੀ ਆ। ਤੇ ਆਹ ਚੰਦ ਚਾੜਤਾ ਜੀ BJP ਵਾਲਿਆਂ ਨੇ। ਤੇ ਬਾਬਾ ਪਤਾ ਨਹੀਂ ਲੰਡਨ ਘੁੰਮਦਾ ਫਿਰਦਾ, ਇੱਥੇ ਗਰਮੀ ਜ਼ਿਆਦਾ ਨਾ ਪੰਜਾਬ 'ਚ ਅੱਜ ਕੱਲ੍ਹ,
ਤੇ ਉਹ ਲੰਡਨ ਗਿਆ ਹੋਇਆ, ਇੰਗਲੈਂਡ ਘੁੰਮਦਾ ਫਿਰਦਾ। ਕੁੱਲ ਮਿਲਾ ਕੇ ਸਿੱਖ ਜਗਤ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਸਾਡੀ ਕੌਮ ਦਾ ਇੱਕ ਹਿੱਸਾ, ਜਿਹਨੂੰ ਬਹੁਤਾ ਪਸੰਦ ਨਹੀਂ ਕੀਤਾ ਜਾਂਦਾ ਕੌਮ ਦੇ ਵੱਲੋਂ, ਮੈਂ ਆਪਣੇ ਆਪ ਨੂੰ ਬਹੁਤ ਵਡਭਾਗਾ ਮੰਨਦਾ ਕਿ ਮੈਂ ਕੌਮ ਦੇ ਉਸ ਹਿੱਸੇ ਵਿੱਚ ਆਉਣਾ। ਸਾਨੂੰ ਰੈਡੀਕਲ, ਗਰਮ ਖਿਆਲੀ, ਪਾਕਿਸਤਾਨ ਦੇ ਏਜੰਟ ਜਾਂ ਹੋਰ ਕਈ ਭੈੜੇ ਮਾੜੇ ਅੱਖਰ ਵਰਤ ਕੇ ਅੱਤਵਾਦੀ, ਵੱਖਵਾਦੀ, ਖਾਲਿਸਤਾਨੀ, ਭਿੰਡਰਾਂ ਵਾਲੇ ਦੇ ਚੇਲੇ ਜੋ ਮਰਜ਼ੀ ਭਕਾਈ ਮਾਰੀ ਜਾਣ, ਪਰ ਅਸੀਂ ਉਹ ਆ ਜਿਹੜੇ ਇੰਡੀਆ ਦੀ, ਬ੍ਰਾਹਮਣ ਦੀ ਜਾਂ ਕਿਸੇ ਦੀ ਵੀ ਗੁਲਾਮੀ ਝੱਲਣ ਨੂੰ ਤਿਆਰ ਨਹੀਂ ਹੈ। ਅਸੀਂ ਕਹਿੰਦੇ ਆ ਕਿ ਪੰਥ ਦੀ ਆਜ਼ਾਦ ਹੋਂਦ ਹਸਤੀ ਕਾਇਮ ਰਹਿਣੀ ਚਾਹੀਦੀ ਹੈ। ਸਿੱਖਾਂ ਨੂੰ ਆਪਣਾ ਆਜ਼ਾਦ ਕੌਮੀ ਘਰ ਚਾਹੀਦਾ, ਤਾਂ ਹੀ ਸਿੱਖਾਂ ਦਾ ਕੁਝ ਬਚ ਸਕਦਾ। ਨਹੀਂ ਤਾਂ ਇੱਥੇ ਜਿਵੇਂ ਕਹਿੰਦੇ ਆ ਆਟੇ ਦਾ ਦੀਵਾ, ਉਹਨੂੰ ਬਾਹਰ ਵੀ ਖਤਰਾ, ਬਾਹਰ ਚਿੜੀਆਂ ਨਹੀਂ ਛੱਡਦੀਆਂ, ਅੰਦਰ ਚੂਹੇ ਨਹੀਂ ਛੱਡਦੇ। ਉਹ ਹਾਲ ਹੋਇਆ ਪਿਆ। ਕਦੇ ਤਾਂ ਮੁਸਲਮਾਨ ਕਹਿੰਦੇ ਆ ਵੀ ਗਰੂਮਿੰਗ ਕਰ ਲਓ, ਕਦੇ ਈਸਾਈ ਪੰਜਾਬ 'ਚ ਕਰੀ ਜਾਂਦੇ ਆ ਕੰਮ, ਕ੍ਰਿਸਚੀਅਨ ਬਣਾਈ ਜਾਂਦੇ ਆ ਲੋਕਾਂ ਨੂੰ, ਸਾਡਿਆਂ ਨੂੰ, ਕਦੇ ਬਾਹਮਣ ਟੁੱਟ ਕੇ ਪੈ ਜਾਂਦੇ ਆ ਦੂਜੇ ਕੁ ਦਿਨ। ਹਰ ਹਮਲੇ ਦੇ ਸਾਹਮਣੇ, ਸਿੱਖੀ ਉੱਤੇ ਹੋ ਰਹੇ ਹਮਲਿਆਂ ਦੇ ਸਾਹਮਣੇ ਡਟਿਆ ਕੌਣ ਖੜਾ ਹੁੰਦਾ? ਬਾਦਲ ਦਲ ਵਾਲੇ ਖੜਦੇ ਆ, ਬੀਜੇਪੀ ਦੇ ਸਿੱਖ ਖੜਦੇ ਆ, ਕਾਂਗਰਸ ਵਾਲੇ ਸਿੱਖ ਖੜਦੇ ਆ। ਇਹ ਸਾਰੇ ਤਾਂ ਭਾਰਤ ਮਾਤਾ ਦੇ ਲਾਡਲੇ ਪੁੱਤ ਨੇ। ਸੋ ਪੰਥ ਪ੍ਰਸਤ, ਕੌਮ ਪ੍ਰਸਤ ਉਹ ਸਿੱਖ ਜਿਨ੍ਹਾਂ ਨੂੰ ਇਹ ਸਾਰੇ ਬਾਦਲ ਦਲੀਏ, ਭਾਜਪਾ ਵਾਲੇ ਸਿੱਖ, ਕਾਂਗਰਸ ਵਾਲੇ ਸਿੱਖ, ਟਕਸਾਲ ਵਾਲੇ ਸਿੱਖ ਗਾਲਾਂ ਕੱਢਦੇ ਆ ਨਾ, ਉਹ ਆ ਅਸਲੀ ਕੌਮ ਦੇ ਵਾਰਸ। ਤੇ ਜਿਹੜੀ ਆਹ ਗੱਲ ਕਹੀ ਜਾਂਦੀ ਆ ਵੀ ਕਿਸੇ ਵੀ ਕੌਮ ਦੇ ਵਿੱਚ ਜਿਹੜੇ ਯੋਧੇ ਤੇ ਬਲਕਾਰੀ ਮਨੁੱਖ ਹੁੰਦੇ ਨੇ, ਉਹਨਾਂ ਨੂੰ ਓਨਾ ਟਾਈਮ ਕਦੇ ਪਸੰਦ ਨਹੀਂ ਕੀਤਾ ਜਾਂਦਾ ਜਿੰਨਾ ਟਾਈਮ ਦੁਸ਼ਮਣ ਦਰਾਂ 'ਚ ਆ ਕੇ ਲਲਕਾਰਾ ਨਾ ਮਾਰੇ। ਫੇਰ ਚੇਤੇ ਆਉਂਦਾ ਵੀ ਯਾਰ ਆਪਾਂ ਨੂੰ ਖੜਕੇ ਦੜਕੇ ਵਾਲੇ ਬੰਦਿਆਂ ਦੀ ਲੋੜ ਆ। ਫੇਰ ਜਿਹਨਾਂ ਦੀ ਜੁੱਤੀ 'ਚ ਜਾਨ ਆ, ਫਿਰ ਉਹ ਲੱਭਦੇ ਆ ਵੀ ਉਹਨਾਂ ਨੂੰ ਲੱਭੋ ਯਾਰ, ਜਿਹੜੇ ਲੜ ਮਾਰ ਸਕਦੇ ਆ। ਆਪਾਂ ਤਾਂ ਗੱਲਾਂ ਬਾਤਾਂ ਵਾਲੇ ਆ, ਟੇਬਲ ਟਾਕ ਵਾਲੇ ਆ। ਸੋ ਟੇਬਲ ਟੂਬਲ ਟਾਕਾਂ ਵਾਲਿਆਂ ਦੀ, ਜਾਂ ਜਿਨ੍ਹਾਂ ਨੂੰ ਬਾਹਲੀ ਲੱਗਦਾ ਵੀ ਅਸੀਂ ਅਕਲ ਮੌਤ ਆ, ਉਹਨਾਂ ਦੀ ਕੋਈ ਸੁਣਦਾ? ਖਾੜਕੂ ਲਹਿਰ ਦੇ ਮੌਕੇ ਜਦੋਂ ਸਿੰਘਾਂ ਨੇ ਇਹੋ ਜਿਹਾ ਹਿਸਾਬ ਕਿਤਾਬ ਬਣਾਇਆ ਵੀ ਸੁਬੋਧ ਕਾਂਤ ਸਹਾਏ ਚੰਦਰ ਸ਼ੇਖਰ ਦਾ ਲੈ ਕੇ ਪਰਵਾਨਾ ਜਿਹਾ ਪੰਜਾਬ 'ਚ ਤੁਰਿਆ ਫਿਰਦਾ ਸੀ, ਨਿੱਤ ਉੱਥੇ ਪਾਰਲੀਮੈਂਟ ਦੇ ਵਿੱਚ ਜਾਂ ਬਾਹਰ ਪ੍ਰਧਾਨ ਮੰਤਰੀ ਕਹਿੰਦਾ ਸੀ ਵੀ ਖਾੜਕੂਆਂ ਨਾਲ ਗੱਲ ਕਰੋ ਜੀ, ਖਾੜਕੂਆਂ ਨਾਲ ਅਸੀਂ ਗੱਲ ਕਰਨ ਨੂੰ ਤਿਆਰ ਹਾਂ ਜੀ। ਤੇ ਜਦੋਂ ਹਥਿਆਰਬੰਦ ਸੰਘਰਸ਼ ਹੋਇਆ ਥੋੜਾ ਜਿਹਾ ਠੰਡਾ, ਤੇ ਅੱਜ ਕੋਈ ਪੁੱਛਦਾ? ਸੋ ਜੁੱਤੀ ਨੂੰ ਸਲਾਮ ਆ। ਜੇ ਸਿੱਖ ਆਪਦੀ ਜੁੱਤੀ ਕਾਇਮ ਕਰ ਲੈਣਗੇ, ਤੇ ਜੇਕਰ ਆ ਜਿਹੜੇ ਬਾਦਲ ਕੇ ਕਾਂਗਰਸ ਵਾਲੇ ਜਿਨ੍ਹਾਂ ਨੂੰ ਤੁਸੀਂ ਲੀਡਰ ਮੰਨੀ ਫਿਰਦੇ ਹੋ ਵੀ ਕਦੇ ਚੰਨੀ ਆ ਗਿਆ, ਕਦੇ ਭਗਵੰਤ ਮਾਨ ਆ ਗਿਆ, ਇਹ ਸਾਰੇ ਤੁਹਾਡੀ ਕੌਮ ਦਾ ਸਿਰਫ ਜਲੂਸ ਕੱਢ ਸਕਦੇ। ਇਹਨਾਂ ਤੋਂ ਖਹਿੜਾ ਛਡਾਏ ਬਗੈਰ ਪੰਥ ਦੀ ਆਜ਼ਾਦ ਹੋਂਦ ਹਸਤੀ ਵਾਲਿਆਂ ਦੇ ਮਗਰ ਲੱਗੇ ਬਗੈਰ ਗੁਜ਼ਾਰਾ ਨਹੀਂ। ਪਰ ਹੁਣ ਤੁਹਾਡੇ ਸਾਹਮਣੇ ਆ, ਪਹਿਲਾਂ ਤਾਂ ਸੁਖਬੀਰ ਬਾਦਲ ਨੇ ਅਕਾਲ ਤਖਤ ਸਾਹਿਬ ਦੀ ਹਾਨੀ ਕੀਤੀ। ਕੀ ਕੀਤਾ ਬਈ? ਪਹਿਲਾਂ ਮੰਨ ਲਏ ਗੁਨਾਹ, ਫਿਰ ਜਿਹੜਾ ਸੀ ਨਾਲੇ ਤਾਂ ਹੁਕਮਨਾਮਾ ਚੈਲੰਜ ਕਰਤਾ, ਤੇ ਨਾਲੇ ਬਾਅਦ ਵਿੱਚ ਜਥੇਦਾਰ ਭਜਾਤੇ ਘਰਾਂ ਨੂੰ, ਆਪਦੀ ਮਰਜ਼ੀ ਦਾ ਲਾਤਾ। ਤੇ ਜਿਹੜਾ ਅਗਲਾ ਲਾਇਆ ਉਹਦੇ ਤੋਂ ਆਪਣੇ ਆਪ ਨੂੰ ਆਪ ਹੀ ਮਤਲਬ ਕਲੀਨ ਚਿੱਟ ਦੇਈ ਫਿਰਦੇ ਆ। ਤੇ ਹੁਣ ਜਦੋਂ ਭਗਵੰਤ ਮਾਨ ਦੇ ਖਿਲਾਫ ਮਾਮਲਾ ਬਣਿਆ, ਅਗਲੇ ਕਹਿੰਦੇ ਆ ਤੁਸੀਂ ਜਿੰਨਾ ਕੁ ਜਥੇਦਾਰ ਦਾ ਸਤਿਕਾਰ ਕਰਦੇ ਸੀ ਉਨਾ ਕੁ ਅਸੀਂ ਕਰਦੇ ਆ। ਤੁਸੀਂ ਕਿਹੜਾ ਜਥੇਦਾਰ ਦੀ ਮੰਨੀ ਸੀ ਜਿਹੜਾ ਅਸੀਂ ਮੰਨੀਏ? ਸੋ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਖਿਲਾਫ ਜਦੋਂ ਉਹ ਦੱਬ ਕੇ ਭਕਾਈ ਮਾਰਦੇ ਆ, ਜਦੋਂ ਉਹ ਰੱਜ ਕੇ ਕਮਲ ਕੁੱਟਦੇ ਆ ਜਿਹੜੇ ਭਗਵੰਤ ਮਾਨ ਦੀ ਬਾਂਦਰ ਸੈਨਾ ਹੈ, ਭਗਵੰਤ ਮਾਨ ਹੁਣਾਂ ਨੇ ਵੀ ਆਪਦਾ IT ਸੈੱਲ ਪੈਦਾ ਕੀਤਾ ਹੋਇਆ, ਉਹ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਬਾਰੇ ਅਪਸ਼ਬਦ ਵਰਤਦੇ ਆ, ਜੋ ਕੁਝ ਕਹਿੰਦੇ ਆ ਉਹ ਕੋਈ ਲੁਕੀ ਛਿਪੀ ਗੱਲ ਨਹੀਂ ਵੀ ਬਾਦਲਾਂ ਦਾ ਝੁਰਲੂ ਆ ਜੀ, ਬਾਦਲਾਂ ਦਾ ਹੱਥ ਟੋਕਾ ਜੀ, ਬਾਦਲਾਂ ਨੇ ਨੇਰੇ ਲਾਇਆ ਸਵੇਰੇ ਲਾਇਆ। ਬਾਦਲ ਦਲ ਦੇ ਕਿਸੇ ਵੀ ਬੰਦੇ ਨੂੰ ਭੋਰਾ ਸ਼ਰਮ ਨਹੀਂ ਆਉਂਦੀ ਵੀ ਅਕਾਲ ਤਖਤ ਦੇ ਜਥੇਦਾਰ ਦੀ ਹਾਨੀ ਹੋ ਰਹੀ ਹੈ? ਬਿਲਕੁਲ ਨਹੀਂ ਹੋ ਰਹੀ। ਆਮ ਸਿੱਖ ਦਾ ਮਰਨ ਹੋਇਆ ਪਿਆ ਵੀ ਸਾਡੀ ਸੰਸਥਾ ਆ ਅਕਾਲ ਤਖਤ ਸਾਹਿਬ, ਉਹਦੇ ਜਥੇਦਾਰ ਆ ਤੇ ਉਹਦੀ ਇਹ ਕਿਵੇਂ ਬੇਇੱਜ਼ਤੀ ਕਰਾ ਰਹੇ ਨੇ। ਸੋ ਬਾਦਲ ਕਿਆਂ ਨੇ ਉਹ ਮਾਹੌਲ ਸਿਰਜਿਆ ਜਿਹਦੇ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਖਿਲਾਫ ਭਗਵੰਤ ਮਾਨ ਵਾਲੀ ਫੌਜ ਆ ਜਿਹੜੀ ਉਹਨੂੰ ਮੌਕਾ ਦਿੱਤਾ। ਤੇ ਹੁਣ ਜਿਹੜਾ ਮਸਲਾ ਚੱਲ ਰਿਹਾ, ਉਹ ਕੱਲ ਵੀ ਆਪਾਂ ਗੱਲ ਕੀਤੀ ਸੀ, ਗੜਗਾਉਂ ਤੋਂ ਪਰਚਾ ਦਰਜ ਕਰਕੇ 2 ਬੰਦਿਆਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਆ ਕਿ ਇਹਨਾਂ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਮਿਲ ਕੇ
FIR ਤੇ ਖਾਧੀ ਕੜੀ ਜਿਹੜੀ WhatsApp ਦੇ ਉੱਤੇ ਇਹਨਾਂ ਦੀ ਆਪਸ ਵਿੱਚ ਹੀ ਅਫਸਰਾਂ ਨਾਲ ਗੱਲ ਹੁੰਦੀ ਸੀ ਵੀ ਐਂ ਲਿਖ ਕੇ ਦਿਓ, ਉਹ ਲਿਖ ਕੇ ਦਿਓ, ਉਹ ਸਾਰਾ ਸਕੈਂਡਲ ਹੈ ਕੀ ਹੈ? ਉਹ ਇਹੀ ਹੈ ਨਾ ਕਿ ਭਗਵੰਤ ਮਾਨ ਸਰਕਾਰੀ ਸ਼ਹਿ ਦੇ ਉੱਤੇ ਪੁਲਿਸ ਅਫਸਰਾਂ ਨੂੰ ਤੇ ਪੈਸੇ ਦੇ ਸਿਰ ਤੇ ਅਕਾਲ ਤਖਤ ਨੂੰ ਝੂਠਾ ਪਾਉਣ ਤੁਰ ਪਿਆ। ਤੇ ਉਹਦੇ ਹੱਕ ਦੇ ਵਿੱਚ ਜਿਹੜੇ ਡਟੇ ਹੋਏ ਨੇ, ਜਿਹੜੇ ਵੱਡੇ ਵੱਡੇ ਇਕੱਠ ਕਰਕੇ ਕਹਿੰਦੇ ਆ ਕਿ ਭਗਵੰਤ ਮਾਨ ਬਿਲਕੁਲ ਸਹੀ ਹੈ, ਉਹ ਅੱਜ ਇੱਕ ਮੈਨੂੰ ਕਹਿ ਰਿਹਾ ਸੀ ਕਿ ਸਾਨੂੰ ਨਹੀਂ ਪਤਾ ਜੀ ਕਿ ਉਹ ਵੀਡੀਓ 'ਚ ਭਗਵੰਤ ਮਾਨ ਹੈਗਾ ਕਿ ਨਹੀਂ, ਸਾਨੂੰ ਕੋਈ ਮਤਲਬ ਨਹੀਂ ਕਿ ਕਿਹੜੀ ਫੋਰੈਂਸਿਕ ਲੈਬ ਕਿਹਨੂੰ ਸਹੀ ਤੇ ਕਿਹਨੂੰ ਗਲਤ ਕਹਿੰਦੀ ਆ। ਸਾਡੇ ਲਈ ਤਾਂ ਇਹ ਆ ਕਿ ਜਿਹੜਾ ਵੀ ਫੈਸਲਾ ਬਾਦਲਾਂ ਦਾ ਜਥੇਦਾਰ ਕਰੂ ਅਸੀਂ ਤਾਂ ਉਹਦੇ ਖਿਲਾਫ ਡਟਣਾ। ਆਹ ਹਾਲਾਤ ਬਣੇ ਆ ਸਿੱਖਾਂ, ਇਹ ਹਾਲਾਤ ਬਣ ਚੁੱਕੇ ਆ ਜੀ ਆਪਣੀ ਕੌਮ ਦੇ। ਜਿਹੜਾ ਫੈਸਲਾ ਕਹਿੰਦੇ ਜੀ ਬਾਦਲਾਂ ਦਾ ਜਥੇਦਾਰ ਕਰੂ, ਔਰ ਇਹ ਗੱਲ ਪਿਛਲੇ 25-30 ਸਾਲ ਤੋਂ ਚੱਲਦੀ ਕਿਉਂਕਿ ਬਾਦਲ ਕਿਆਂ ਨੇ ਗੰਦ ਪਾਉਣਾ ਪੂਰਾ 1999 ਤੋਂ ਵੈਸੇ ਤਾਂ ਜ਼ਿਆਦਾ ਸ਼ੁਰੂ ਕੀਤਾ, ਜਦੋਂ ਭਾਈ ਰਣਜੀਤ ਸਿੰਘ ਨੂੰ ਲਾਇਆ ਫਿਰ ਆਪਦੀ ਮਰਜ਼ੀ ਦੇ ਜਥੇਦਾਰ ਲਾਈ ਗਏ ਤੇ ਉਹਨਾਂ ਤੋਂ ਕਮਲ ਕਟਾਈ ਗਏ। ਤੇ ਅੱਜ ਜਥੇਦਾਰ ਸਾਡਾ ਜਿਹੜਾ ਅਕਾਲ ਤਖਤ ਦਾ, ਜਿਹੜੀ ਸਾਡੀ ਸਭ ਤੋਂ ਸਰਬ ਉੱਚ ਸੰਸਥਾ ਆ ਅਕਾਲ ਤਖਤ ਸਾਹਿਬ, ਉਹਦੇ ਬਾਰੇ ਆਹ ਸਾਡਾ ਅੱਜ ਮਾਹੌਲ ਬਣਿਆ ਹੋਇਆ ਕੌਮ ਦੇ ਵਿੱਚ। ਤੇ ਇਸ ਗੱਲ ਦਾ ਸਾਡੇ ਜਿਹੜੇ ਨਵੇਂ ਬੱਚੇ ਆ ਜਿਨ੍ਹਾਂ ਦੀ ਉਮਰ ਅਜੇ ਛੋਟੀ ਆ, ਉਹਨਾਂ ਦੇ ਮਨਾਂ ਤੇ, ਉਹਨਾਂ ਦੇ ਦਿਲ ਦਿਮਾਗ ਤੇ ਕੀ ਅਸਰ ਪਊ? ਜਦੋਂ ਅਸੀਂ ਹੋਸ਼ ਸੰਭਾਲ ਰਹੇ ਸੀ ਉਦੋਂ ਅਸੀਂ ਜਦੋਂ ਸੁਣਨਾ ਜਥੇਦਾਰ ਸਾਹਿਬ ਅੱਖਰ ਸੁਣ ਕੇ ਸਤਿਕਾਰ ਮਨ ਚ ਆਉਂਦਾ ਸੀ। ਅਸੀਂ ਆਪਦੇ ਬਚਪਨ ਦੇ ਦਿਨਾਂ 'ਚ ਕਦੇ ਜਥੇਦਾਰ ਅਕਾਲ ਤਖਤ ਦੀ ਫੋਟੋ ਹੀ ਦੇਖੀ ਸੀ, ਅੱਖੀਂ ਦੇਖਿਆ ਨਹੀਂ ਸੀ। ਸਾਡੇ ਮਨਾਂ 'ਚ ਜਥੇਦਾਰ ਸਾਹਿਬਾਨ ਦਾ ਇੱਕ ਰਿਗਾਰਡ ਬਣਿਆ ਹੋਇਆ। ਜਿਉਂ-ਜਿਉਂ ਸਮਾਂ ਅੱਜ ਦਾ ਆ ਗਿਆ, ਅੱਜ ਜਥੇਦਾਰ ਅਕਾਲ ਤਖਤ ਸਾਹਿਬ ਲੰਘਿਆ ਜਾ ਰਿਹਾ ਹੋਵੇ, ਉਹਦੇ ਪ੍ਰਤੀ ਕਿਹੋ ਜਿਹਾ ਲੋਕਾਂ 'ਚ ਭਾਵ ਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ। ਉਹ ਕਿਹਨੇ ਪੈਦਾ ਕੀਤਾ? ਕੀ ਸਤਿਕਾਰ ਦਾ ਭਾਵ ਰਹਿਣ ਦਿੱਤਾ ਹੈ ਲੋਕਾਂ ਨੇ, ਸਿਆਸੀ ਭਲਵਾਨਾਂ ਨੇ? ਫਿਰ ਜਿਹੜੇ ਉਹ ਕਦਮ ਚੱਕਦੇ ਆ ਜਥੇਦਾਰ ਸਾਹਿਬਾਨ, ਉਹਨਾਂ ਤੇ ਕਿੰਤੂ ਪਰੰਤੂ ਚਾਹੇ ਅੱਜ ਦੀ ਤਰੀਕ ਵਿੱਚ ਉਹ ਜਿਹੜਾ ਮਰਜ਼ੀ ਕੰਮ ਕਰੇ, ਇਹਨੂੰ ਲਾ ਦੋ। ਚਲੋ ਮੰਨ ਲਓ ਜਦੋਂ ਗਿਆਨੀ ਸੀਗਾ ਹਰਪ੍ਰੀਤ ਸਿੰਘ ਜਥੇਦਾਰ ਸੀ, ਉਹਨੂੰ ਆਪਾਂ ਕਹਿੰਦੇ ਸੀ ਵੀ ਉਹ ਬਾਦਲ ਕਿਆਂ ਦਾ ਵਾ। ਫਿਰ ਗਿਆਨੀ ਰਘਵੀਰ ਸਿੰਘ ਆ ਗਿਆ, ਉਹ ਬਾਦਲ ਕਿਆਂ ਦਾ ਬਣ ਗਿਆ। ਹੁਣ ਇਹ ਆ ਗਿਆ, ਮੰਨ ਲਓ ਇਹਨੂੰ ਲਾ ਦਿੰਨੇ ਆ। ਫਿਰ ਵੀ ਜਿਹੜਾ ਮੌਜੂਦਾ ਸਿਸਟਮ ਆ ਉਹਦੇ ਵਿੱਚੋਂ BJP, RSS, ਟਕਸਾਲ, ਇਹ ਸਾਰੇ ਪਹਿਲਾਂ ਹੀ ਮੁੱਠੀਆਂ 'ਚ ਤੁੱਕੀ ਬੈਠੇ ਆ ਵੀ ਸਾਡੀ ਮਰਜ਼ੀ ਦਾ ਲਾ ਦੋ। ਉਹਨਾਂ ਦੀ ਜੇ ਸਹਿਮਤੀ ਹੋ ਜੇ ਉਹ ਲਾ ਦੇਣ। ਉਹ ਵੀ ਜਿਹੜਾ ਮਰਜ਼ੀ ਕੰਮ ਉਹ ਕਰੇ, ਉਦੋਂ ਲੋਕਾਂ ਨੇ ਕਹਿਣਾ ਹੀ ਕਹਿਣਾ ਕਿ ਇਹਦਾ ਬਾਦਲ ਕਿਆਂ ਦਾ। ਸੋ ਇਹ ਜਿਹੜਾ ਸਿਸਟਮ ਸਾਰੇ ਦਾ ਸਾਰਾ ਕੈਲੋਸਪ ਹੋ ਚੁੱਕਿਆ, ਡਿੱਗ ਚੁੱਕਿਆ, ਪੂਰੀ ਤਰ੍ਹਾਂ ਅੰਦਰ ਉਹਦੇ ਗੜਬੜ ਹੋ ਚੁੱਕੀ ਆ। ਇਹਦੇ ਵਿੱਚ ਸਾਡੀ ਕੌਮ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਗਾਹਾਂ ਹੋਏਗਾ। ਹੁਣ ਪੰਥ ਨੂੰ ਵਾਸਤਾ ਪਾ ਦਿੱਤਾ, ਸੁਖਬੀਰ ਬਾਦਲ ਨੂੰ, ਬਾਦਲ ਦਲ ਨੂੰ ਇਹ ਆਪਦੀ ਸਿਆਸਤ ਦੇ ਤਹਿਤ ਸੂਤ ਬਹਿੰਦਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਗੁਰੂ ਦੋਖੀ ਐਲਾਨਿਆ ਜਾਵੇ। ਐਲਾਨ ਦਿੱਤਾ। ਮੰਨ ਲਈ ਗੱਲ ਕਿ ਵੀਡੀਓ ਸੱਚੀ ਆ ਤੇ ਉਹਦੇ 'ਚ ਬਹੁਤ ਘਟੀਆ ਹਰਕਤ ਹੈ, ਤੇ ਉਹਦੇ ਲਈ ਜਦੋਂ ਭਗਵੰਤ ਮਾਨ ਹੁਣਾਂ ਨੇ ਗੰਦ ਪਾਇਆ, ਉਹਨਾਂ ਨੇ ਨੀਚਤਾ ਦਿਖਾਈ ਤੇ ਉੱਥੋਂ ਪੁਲਿਸੀਏ ਭੇਜਤੇ। ਉਹ ਸਾਰੀ ਗੱਲ ਨੰਗੀ ਹੋ ਗਈ ਵੀ ਇਹ ਤਾਂ ਜੀ ਜਾਲੀ ਰਿਪੋਰਟ ਬਣਾਈ ਫਿਰਦੇ ਆ, 1100-1200 ਕਹਿੰਦੇ ਜੀ ਅਸੀਂ ਐਂਗਲਾਂ ਤੋਂ ਜਾਂਚ ਕਰ ਲਈ। ਹੁਣ ਉਲਟਾ ਅੱਜ ਉਹ ਜਿਹੜਾ ਬਲਤੇਜ ਪੰਨੂ ਆ ਤੇ ਭਗਵੰਤ ਮਾਨ ਕੱਲ ਦੇ ਤਾਂ ਬੋਲੇ ਨਹੀਂ। ਹੁਣ ਕੋਈ ਰਾਹ ਕਿਸੇ ਨੇ ਦੱਸਿਆ ਹੋਣਾ ਵੀ ਤੁਸੀਂ ਐਂ ਕਹਿ ਦੋ। ਹੁਣ ਉਹ ਕਹਿੰਦੇ ਜੀ ਇਹ ਤਾਂ ਪਲਾਨ ਇਹਨਾਂ ਦਾ ਹੀ ਆ। ਜਿਹੜੇ ਸਾਡੇ ਵਿਰੋਧੀ ਨੇ, ਜਾਣੀ ਕਿ ਬਾਦਲ ਦਾ ਲਾਲੇ ਜਾਂ ਸੁਖਪਾਲ ਖਹਿਰੇ ਹੁਣੀ, ਕਹਿੰਦੇ ਇਹਨਾਂ ਦੀ ਕਿਸੇ ਦੀ ਪਲਾਨ ਹੈਗਾ। BJP ਵੀ ਰਲੀ ਹੋਈ ਆ। ਇਹ ਸਾਡੇ ਭਗਵੰਤ ਮਾਨ ਦੀ ਕਹਿੰਦੇ ਜੀ ਅਕਸ ਨੂੰ ਖਰਾਬ ਕਰਨ ਦੇ ਲਈ ਇਹ ਜੀ ਇਹ ਗਲਤ ਕਰ ਰਹੇ ਨੇ। ਤੇ ਭਾਈ ਜਿਹੜੇ ਪੈਸੇ ਦੇਣ ਦੀ ਜਾਂ ਵੀ ਉਹਦੇ ਜਿਹੜੀ ਚੈਟਿੰਗ ਆ ਉਹ ਤੁਹਾਡੇ ਪੰਜਾਬ ਦੇ ਅਫਸਰ ਕਰ ਰਹੇ ਨੇ, ਉਹ ਫਿਰ ਸੁਖਪਾਲ ਖਹਿਰੇ ਦੇ ਕਹਿਣ ਤੇ, ਸੁਖਬੀਰ ਬਾਦਲ ਦੇ ਕਹਿਣ ਤੇ ਜਾਂ BJP ਦੇ ਕਹਿਣ ਤੇ ਉਹ ਕਰ ਰਹੇ ਆ। ਕੀ ਕਰਨ ਲੱਗੇ ਹੋਏ? ਲੋੜ ਤਾਂ ਇਸ ਗੱਲ ਦੀ ਹੈ ਕਿ ਭਗਵੰਤ ਮਾਨ ਹੁਣੀ ਆਪਦੀ ਮਾਫੀ ਮੰਗ ਲੈਣ ਤੇ ਗੱਲ ਕਿਸੇ ਸਹੀ ਰਾਹ ਪਵੇ। ਪਰ ਚੱਕੀ ਹੋਈ ਲੰਬੜਾਂ ਦੀ ਘੁੱਗੀ ਕਾਂ ਦੇ ਬਰਾਬਰ ਬੋਲੇ। ਉਹ ਕਹਿੰਦੇ ਆ ਅਕਾਲ ਤਖਤ ਦੀ ਜਿੰਨੀ ਹਾਨੀ ਹੋ ਜੇ। ਮੈਂ ਕੱਲ੍ਹ ਇੱਥੇ ਪੜ੍ਹ ਰਿਹਾ ਸੀਗਾ ਅਕਾਲ ਤਖਤ ਸਾਹਿਬ ਬਾਰੇ ਕਿਤਾਬ ਇੱਕ, ਉਹਦੇ ਵਿੱਚ ਜ਼ਿਕਰ ਆ ਰਿਹਾ ਸੀਗਾ ਬਈ ਜਿਹੜਾ ਗਿਆਨੀ ਸੰਤੋਖ ਸਿੰਘ ਸੀ, ਜਥੇਦਾਰ ਸੰਤੋਖ ਸਿੰਘ, ਦਿੱਲੀ
ਲੀਡਰ ਸੀਗਾ ਉਹ ਮਨਜੀਤ ਸਿੰਘ ਜੀਕੇ ਦਾ ਪਿਤਾ ਸੀ। ਉਹਨੂੰ ਜਦੋਂ ਅਕਾਲ ਤਖਤ ਸਾਹਿਬ ਤੇ ਸੰਮਣ ਕੀਤਾ ਗਿਆ, ਉਹਨੇ ਪੇਸ਼ ਹੋਣਾ ਸੀ ਤੇ ਉਹਨੇ ਇੰਦਰਾ ਗਾਂਧੀ ਨੇ ਜਾਂ ਦਿੱਲੀ ਵਾਲਿਆਂ ਨੇ ਪੂਰਾ ਜ਼ੋਰ ਲਾਇਆ ਸੀਗਾ ਵੀ ਇਹ ਜਾਵੇ ਨਾ ਤੇ ਅਕਾਲ ਤਖਤ ਦੀ ਹੇਠੀ ਹੋਏ। ਜਦੋਂ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਸੱਦਿਆ ਗਿਆ, ਉਹਨੇ ਜਦੋਂ ਕਿਹਾ ਵੀ ਮੈਂ ਨਹੀਂ ਜਾਊਂਗਾ, ਜਾਂ ਜਦੋਂ ਨਿਹੰਗ ਸੰਤਾ ਸਿੰਘ ਨੇ ਕਿਹਾ ਵੀ ਮੈਂ ਨਹੀਂ ਜਾਣਾ, ਤਾਂ ਦਿੱਲੀ ਵਾਲਿਆਂ ਨੇ ਠੋਕ ਵਜਾ ਕੇ ਹਮਾਇਤ ਕੀਤੀ। ਭਾਵੇਂ ਬਾਅਦ ਵਿੱਚ 10-15 ਸਾਲ ਬਾਅਦ ਬੂਟਾ ਸਿੰਘ ਵੀ ਆਇਆ, 84 ਚ 85 ਚ ਉਹਨੂੰ ਛੇਕਿਆ ਸੀ ਤੇ 94 ਚ ਉਹ ਆ ਗਿਆ ਸੀ। 2001 ਦੇ ਵਿੱਚ ਜਦੋਂ ਬਦੰਤੀ ਜਥੇਦਾਰ ਹੋਇਆ, ਉਦੋਂ ਇਹ ਸੰਤਾ ਸਿੰਘ ਆ ਗਿਆ ਤੇ ਆਉਣਾ ਤਾਂ ਪਿਆ ਇਹਨਾਂ ਨੂੰ। ਪਰ ਜਦੋਂ ਇਹਨਾਂ ਨੇ ਲਲਕਾਰਿਆ, ਵੰਗਾਰਿਆ, ਪੰਥ ਨੂੰ ਚੁਣੌਤੀ ਦਿੱਤੀ, ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਮੰਨਣ ਤੋਂ ਨਾਂਹ ਕੀਤੀ, ਉਦੋਂ ਦਿੱਲੀ ਵਾਲਿਆਂ ਨੇ ਠੋਕ ਵਜਾ ਕੇ ਹਮਾਇਤ ਕੀਤੀ ਉਹਦੀ। ਫਿਰ ਜਦੋਂ ਆ ਜਿਹੜਾ ਬਰਨਾਲਾ ਸੀ, ਬਰਨਾਲੇ ਨੂੰ 2 ਵਾਰ ਅਕਾਲ ਤਖਤ ਤੇ ਚੱਕਰ ਪਿਆ। ਇੱਕ ਤਾਂ 29 ਅਪ੍ਰੈਲ 1986 ਨੂੰ ਜਦੋਂ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰਤਾ, ਤਾਂ ਉਸ ਮੌਕੇ ਇਹਨੇ ਅਕਾਲ ਤਖਤ ਸਾਹਿਬ ਤੇ ਸੰਮਣ ਕਰ ਲਿਆ। ਪਰ ਉਦੋਂ ਗਿਆਨੀ ਕਿਰਪਾਲ ਸਿੰਘ ਜਿਹੜਾ ਸੀ, ਉਹ ਬਰਨਾਲੇ ਹੁਣਾਂ ਨਾਲ ਸਹਿਮਤ ਸੀ। ਉਹਨੇ 19 ਕੁ ਗੱਲ ਗੋਲ ਮੋੜ ਜੀ ਕਰਕੇ ਨਿਬੇੜਤਾ ਸੀ, ਪੁਲਿਸ ਐਕਸ਼ਨ ਮੌਕੇ ਸੱਦਿਆ ਸੀ। ਪਰ ਬਾਅਦ ਵਿੱਚ ਇਹ ਮੁੱਖ ਮੰਤਰੀ ਸੀ ਤੇ ਪੁਲਿਸ ਐਕਸ਼ਨ 86 ਵਾਲੇ ਤੋਂ ਬਾਅਦ ਬਾਦਲ ਹੁਣੀ, ਟੌੜੇ ਹੁਣੀ ਤੇ ਹੋਰ ਕਈ ਉਹਨੂੰ ਛੱਡ ਕੇ ਪਾਸੇ ਹੋ ਗਏ। ਅਖੀਰ ਪ੍ਰੋਫੈਸਰ ਦਰਸ਼ਨ ਸਿੰਘ ਵੇਲੇ ਸਾਰੇ ਅਕਾਲੀ ਦਲ ਇਕੱਠੇ ਕਰਨ ਦੀ ਇੱਕ ਮੁਹਿੰਮ ਤੋਰੀ ਗਈ, ਜਿਹਦੇ ਵਿੱਚ ਬਰਨਾਲੇ ਵਾਲਾ ਅਕਾਲੀ ਦਲ ਸ਼ਾਮਲ ਨਹੀਂ ਸੀ ਹੋ ਰਿਹਾ, ਜੀ ਤੋਂ ਕਈ ਦਿਨਾਂ ਤੱਕ ਚੱਲਦੀ ਰਹੀ ਘੈਂਸ ਘੈਂਸ। ਪਹਿਲਾਂ ਉਹਨੂੰ ਵਾਰਨ ਕੀਤਾ ਗਿਆ ਕਿ ਭਾਈ ਇੱਧਰ ਆ ਜਾ ਤੇ ਲਿਆ ਅਕਾਲ ਤਖਤ ਸਾਹਿਬ ਦੇ ਵਿੱਚ ਆਪਦਾ ਬਾਕੀ ਅਕਾਲੀ ਦਲਾਂ ਦੇ ਨਾਲ ਰਲਾ ਦਈਏ ਤੇਰਾ। ਉਹ ਜਦੋਂ ਨਾ ਆਇਆ ਤਾਂ ਉਹਨੂੰ ਫਿਰ ਪੰਥ ਚੋਂ ਛੇਕ ਦਿੱਤਾ ਗਿਆ। ਜਦੋਂ ਉਹ ਮੁੱਖ ਮੰਤਰੀ ਸੀ, ਉਹਨੇ ਕੀ ਪਰਵਾਹ ਕਰਨੀ ਸੀ? ਉਹਨੂੰ ਦਿੱਲੀ ਵਾਲਿਆਂ ਨੇ ਥਾਪੜਾ ਦੇਤਾ। ਕਾਮਰੇਡ, ਕਾਂਗਰਸ ਤੇ ਹੋਰ ਜਿੰਨੇ ਸਿੱਖੀ ਦੇ ਦੁਸ਼ਮਣ ਆ, ਉਹ ਬਰਨਾਲੇ ਦੀ ਬੈਕ ਤੇ ਖੜ ਕੇ ਵੀ ਚੱਕਦੇ ਫੱਟੇ ਸੀ ਤੇਰੇ ਮਗਰ। ਪਰ 2-3 ਮਹੀਨਿਆਂ ਬਾਅਦ ਹੀ 87 ਦੀ ਗੱਲ ਆ ਇਹ, ਜਦੋਂ ਉਹਨੂੰ ਛੇਕਿਆ 87 ਦੇ ਵਿੱਚ ਹੀ, ਫਰਵਰੀ ਚ ਮੇਰੇ ਖਿਆਲ ਛੇਕਿਆ, ਮਈ ਚ ਉਹਦੀ ਸਰਕਾਰ ਡਿੱਗ ਪਈ। ਜਿੱਦਣ ਆਪਣੇ ਭਾਈ ਜਰਨੈਲ ਸਿੰਘ ਹਲਵਾਰੇ ਦਾ ਉੱਥੇ ਐਨਕਾਊਂਟਰ ਹੋਇਆ ਸੰਗਰੂਰ, ਉਸੇ ਦਿਨ ਇਕੱਠੀਆਂ ਖਬਰਾਂ ਸੀਗੀਆਂ। ਉਦਣ ਅਜੀਤ ਅਖਬਾਰ ਦੇ ਉੱਤੇ, ਕਿਉਂਕਿ ਉਹ ਮੈਂ ਦਿਨ ਭੁੱਲ ਨਹੀਂ ਸਕਦਾ, ਮੈਂ ਸੰਗਰੂਰ ਹੀ ਸੀਗਾ ਉਦਣ, ਮੇਰੇ ਸਿੰਘਣੀ ਦੇ ਮਾਮਾ ਜੀ ਭਾਈ ਇਕਬਾਲ ਸਿੰਘ ਬੱਬਰ, ਭਾਈ ਦਇਆ ਸਿੰਘ ਲਾਹੌਰੀਆ ਤੇ ਹੋਰ ਸਿੰਘ ਉੱਥੋਂ ਨਿਕਲ ਗਏ। ਪਰ ਉੱਥੇ ਭੁੱਚੋ ਵਾਲਾ ਆਪਣਾ ਬਲਦੀਪ ਸਿੰਘ ਭੁੱਚੋ ਤੇ ਆਪਣਾ ਇਹ ਭਾਈ ਜਰਨੈਲ ਸਿੰਘ ਹਲਵਾਰਾ ਸ਼ਹੀਦ ਹੋ ਗਏ ਸੀਗੇ। ਤੇ ਉਸ ਦਿਨ ਅਗਲੇ ਦਿਨ ਦੇ ਅਖਬਾਰ ਦੇ ਵਿੱਚ ਖਬਰਾਂ ਇਕੱਠੀਆਂ ਛਪੀਆਂ ਸੀ ਕਿ ਬਰਨਾਲਾ ਸਰਕਾਰ ਡਿਸਮਿਸ, ਬਰਖਾਸਤ, ਤੇ ਆਹ ਸਿੰਘ ਸ਼ਹੀਦ ਹੋ ਗਏ। ਹੁਣ ਜਦੋਂ ਇਹ ਭਾਣਾ ਵਾਪਰਿਆ, ਬਰਨਾਲਾ ਸਰਕਾਰ ਡਿੱਗ ਪਈ, ਫੇਰ ਉਹਨੂੰ ਅਕਲ ਆਈ। 5-6 ਮਹੀਨਿਆਂ ਬਾਅਦ, ਸਾਲ ਦੇ ਅੰਦਰ ਅੰਦਰ ਹੀ ਅਕਾਲ ਤਖਤ ਤੇ ਆ ਗਿਆ। ਫਿਰ ਉਹਨੂੰ ਇੱਥੇ ਅਕਾਲ ਤਖਤ ਸਾਹਿਬ ਤੇ ਥੰਮਲੇ ਨਾਲ ਬੰਨ ਕੇ ਗਲ 'ਚ ਤਖਤੀ ਪਾ ਕੇ ਜੋ ਕੁਝ ਹੋਇਆ ਉਹ ਇਤਿਹਾਸ ਸਾਰਿਆਂ ਦੇ ਸਾਹਮਣੇ। ਗੱਲ ਇਹ ਆ ਕਿ ਜਿਹੜਾ ਵੀ ਦਿੱਲੀ ਦੇ ਟੇਟੇ ਚੜ੍ਹ ਕੇ ਅਕਾਲ ਤਖਤ ਨੂੰ ਲਲਕਾਰਦਾ ਹੈ, ਉਹਦੇ ਮਗਰ ਤਾਂ ਸਾਰਾ ਭਾਰਤ ਖੜ ਜਾਂਦਾ। ਹੁਣ ਜਿਹੜਾ ਇਹ ਭਗਵੰਤ ਮਾਨ ਦਿਖਾ ਰਿਹਾ ਕਿ ਜੀ ਬੀਜੇਪੀ ਵਾਲੇ ਜਿਹੜੇ ਨੇ ਉਹ ਇਹ ਗਲਤ ਕਰ ਰਹੇ ਨੇ, ਕਿਉਂਕਿ ਉਹ ਜਿਹੜਾ ਮੁੰਡਾ ਹੈ, ਕਮਾਲ ਹੀ ਕਰਤੀ ਵੈਸੇ, ਜਿਹੜੇ ਆ ਪੁਲਸੀਏ ਇਹਨੇ ਤੋਰੇ, ਬੜੇ ਕੱਚੇ ਖਿਡਾਰੀ ਦੇਖੇ। ਜਿਹੜੇ ਮੁੰਡੇ ਨੂੰ, ਜਸਪ੍ਰੀਤ ਸਿੰਘ ਨਾਂ ਦੇ ਮੁੰਡੇ ਨੂੰ, ਇਹਨਾਂ ਪੁਲਸੀਆਂ ਨੇ ਉਹ ਜਾਲੀ ਰਿਪੋਰਟਾਂ ਤਿਆਰ ਕਰਨ ਲਈ ਮੂਹਰੇ ਮੋਹਰਾ ਬਣਾਇਆ ਸੀ, ਉਹਦੀਆਂ ਫੋਟੋਆਂ ਆ ਗਈਆਂ ਨੇ। ਉਹ ਰਾਜਨਾਥ ਸਿੰਘ ਨੂੰ ਕਿਸੇ ਪ੍ਰੋਗਰਾਮ 'ਚ ਵੈਲਕਮ ਕਰ ਰਿਹਾ। ਸੁਭਾਵਕ ਆ ਕਿ ਉਹ ਬੀਜੇਪੀ ਸਮਰਥਕ ਮੁੰਡਾ ਹੋਣਾ, ਇਹਨਾਂ ਨੂੰ ਪਤਾ ਨਹੀਂ ਸੀ। ਹੋ ਸਕਦਾ ਉਹਦਾ ਵੈਸੇ ਕਾਰੋਬਾਰ ਜਿਹੜਾ ਹੈਗਾ ਉਹ ਹੋਵੇ ਤੇ ਉਦੋਂ, ਜਾਂ ਉਹਨੂੰ ਪਤਾ ਹੀ ਨਾ ਹੋਵੇ ਕਿ ਜਿਹੜਾ ਮੇਰੇ ਤੋਂ ਇਹ ਕੰਮ ਕਰਾਉਣ ਨੂੰ ਫਿਰਦੇ ਆ ਇਹ ਤਾਂ ਬੜਾ ਇੰਪੋਰਟੈਂਟ। ਇਹ ਵੀ ਹੋ ਸਕਦਾ ਹੈਗਾ ਵੀ ਪਹਿਲਾਂ ਪੈਸੇ ਵੱਧ ਕਹੇ ਹੋਣ ਤੇ ਬਾਅਦ 'ਚ ਘੱਟ ਦਿੱਤੇ ਹੋਣ, ਜਾਂ ਜਿਵੇਂ ਹੁਣ ਉਹ ਕਹਿੰਦਾ ਕਿ ਮੈਨੂੰ ਤਾਂ ਜਦੋਂ ਪਤਾ ਲੱਗਿਆ ਕਿ ਇਹ ਤਾਂ ਸਿੱਖ ਜਗਤ ਵਿੱਚ ਬੜੀ ਵੱਡੀ ਘਟਨਾਕ੍ਰਮ ਦਾ ਹਿੱਸਾ ਮੇਰੇ ਵਾਲੀ ਰਿਪੋਰਟ। ਕੁੱਲ ਮਿਲਾ ਕੇ ਹੁਣ ਕਹਿੰਦੇ ਜੀ ਵੀ ਉਹ ਮੁੰਡਾ ਤਾਂ ਬੀਜੇਪੀ ਦਾ। ਉਹ ਭਾਈ ਤੁਸੀਂ ਉਹ ਲੱਭਿਆ ਜੇ ਬੀਜੇਪੀ ਦਾ, ਤੁਹਾਡੇ ਪੁਲਿਸਿਆਂ ਨੇ ਲੱਭਿਆ? ਭਗਵੰਤ ਮਾਨ, ਬਲਤੇਜ ਪੰਨੂ ਤੇ ਹੋਰ ਲੱਲੜ ਪੱਲੜ ਉਲਟਾ ਹੁਣ ਕਹਿਣ ਲੱਗੇ ਨੇ ਕਿ ਦੇਖੋ ਜੀ ਅਸੀਂ ਫਿਰ ਬੀਜੇਪੀ ਵਾਲਿਆਂ ਕੋਲੇ ਜਾਵਾਂਗੇ। ਉਹ ਭਾਈ ਤੁਹਾਨੂੰ ਪਤਾ ਹੀ ਨਹੀਂ ਸੀ ਉਦੋਂ।
ਤੋਂ ਪਾਪ ਕਰਾ ਰਿਹਾ। ਕੌਣ ਕਰਾ ਰਿਹਾ? ਤੁਹਾਡੇ ਅੰਦਰਲਾ ਬੈਠਾ ਸ਼ੈਤਾਨ। ਤੇ ਜਦੋਂ ਪਾਪ ਦਾ ਰਾਹ ਫੜ ਲਈਏ ਉਦੋਂ ਫਿਰ ਪੈਰ ਪੈਰ ਤੇ ਆਹੀ ਕੁਝ ਹੁੰਦਾ। ਖੈਰ, ਹੁਣ ਜਦੋਂ ਕਿ ਅਕਾਲ ਤਖਤ ਸਾਹਿਬ ਦੇ ਹੱਕ ਵਿੱਚ ਉਹ ਰਿਪੋਰਟ ਵੀ ਆ ਗਈ ਜਿਹੜੀ ਇਹ ਫੇਕ ਬਣਾਉਣ ਨੂੰ ਫਿਰਦੇ ਸੀ, ਕਿਉਂਕਿ ਉਹਨੇ ਵੀ ਨੈਰੇਟਿਵ ਉਲਟਾਤਾ। ਤਾਂ ਜੋ ਕੁਝ ਅੱਜ ਕੀਤਾ ਜਾ ਰਿਹਾ ਉਹ ਬੜਾ ਖਤਰਨਾਕ। ਅੱਜ ਅਕਾਲ ਤਖਤ ਸਾਹਿਬ ਤੋਂ ਬਗੀਚਾ ਸਿੰਘ, ਜਿਹੜਾ ਸਕੱਤਰੇਤ ਅਕਾਲ ਤਖਤ ਸਾਹਿਬ ਤੋਂ ਸਾਰਾ ਜਥੇਦਾਰ ਗੜਗੱਜ ਦਾ ਕੰਮਕਾਰ ਦੇਖਦਾ, ਉਹਦੇ ਵੱਲੋਂ ਇੱਕ ਅਕਾਲ ਤਖਤ ਸਾਹਿਬ ਦੇ ਲੈਟਰ ਪੈਡ ਤੇ ਆਇਆ ਬਿਆਨ, ਉਹ ਪੜ੍ਹਨ ਦੀ ਲੋੜ ਹੈ। ਮੀਡੀਆ ਬਲੈਕ ਆਊਟ ਸੰਬੰਧੀ ਚੰਡੀਗੜ੍ਹ ਪ੍ਰੈਸ ਕਲੱਬ ਅੰਮ੍ਰਿਤਸਰ, ਪੰਜਾਬ ਪ੍ਰੈਸ ਕਲੱਬ ਜਲੰਧਰ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਚੰਡੀਗੜ੍ਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਜਾਅਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਵਾ ਕੇ ਸਿੱਖ ਜਗਤ ਨਾਲ ਧੋਖਾ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਜੋ ਬੀਤੇ ਕੱਲ ਹਰਿਆਣਾ ਦੀ ਗੜਗਾਉਂ ਪੁਲਿਸ ਨੇ ਝੂਠਾ ਪਰਚਾ ਦਰਜ ਕੀਤਾ ਹੈ, ਇਸ ਨਾਲ ਸੰਬੰਧਿਤ ਖਬਰ ਨੂੰ ਮੀਡੀਆ ਦੇ ਵੱਡੇ ਹਿੱਸੇ ਨੇ ਪ੍ਰਕਾਸ਼ ਨਹੀਂ ਕੀਤਾ ਹੈ। ਅੱਜ ਮੈਂ ਸਾਰੇ ਅਖਬਾਰ ਦੇਖ ਕੇ ਹੈਰਾਨ ਹੋ ਗਿਆ, ਔਰ ਇਹ ਬੜਾ ਰੌਲਾ ਪਿਆ ਹੈ ਇੱਥੇ ਕਿ ਅੱਜ ਅਖਬਾਰਾਂ ਨੇ ਇਹ ਖਬਰ ਹੀ ਨਹੀਂ ਲਾਈ। ਦੇਖੋ ਸਰਕਾਰ ਨੇ, ਪੰਜਾਬ ਸਰਕਾਰ ਨੇ ਕਿਵੇਂ ਮੀਡੀਆ ਕਾਬੂ ਕੀਤਾ ਹੋਇਆ। ਮਾੜੀ ਮੋਟੀ ਚੂਚਾਂ ਜੀ ਤਾਂ ਲੱਗੀ ਹੋਈ ਆ, ਅੱਜ ਅਖਬਾਰਾਂ ਦੇ ਵਿੱਚ ਇਹ ਖਬਰ ਹੀ ਨਹੀਂ ਲੱਗੀ ਹੋਈ ਚੱਜ ਹਾਲ ਨਾਲ ਕਿ ਹਰਿਆਣੇ ਦੇ ਗੜਗਾਉਂ ਪੁਲਿਸ ਨੇ ਪਰਚਾ ਦਰਜ ਕਰ ਲਿਆ ਕਿ ਪੰਜਾਬ ਦੀ ਭਗਵੰਤ ਮਾਨ ਵਾਲੀ ਸਰਕਾਰ ਕੀ ਚੰਦ ਚਾੜਨ ਲੱਗੀ ਸੀ। ਅੱਗੇ ਲਿਖਿਆ, ਮੀਡੀਆ ਖਾਸ ਕਰ ਪੰਜਾਬੀ ਮੀਡੀਆ ਤੇ ਡਿਜੀਟਲ ਮੀਡੀਆ ਵੱਲੋਂ ਇਸ ਖਬਰ ਨੂੰ ਬਲੈਕ ਆਊਟ ਕਰਨ ਦਾ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਹਿਰਾ ਖੇਦ ਪ੍ਰਗਟ ਕੀਤਾ ਜਾ ਰਿਹਾ ਹੈ। ਦੇਸ਼ ਵਿਦੇਸ਼ ਦੇ ਚੱਲਦੇ ਸਿੱਖ ਮਸਲਿਆਂ ਬਾਰੇ ਸਮੇਂ-ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ, ਕਾਰਵਾਈਆਂ ਅਤੇ ਪ੍ਰਤੀਕਰਮ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਪ ਨਾਲ ਸੰਬੰਧਿਤ ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ਨੂੰ ਮੀਡੀਆ ਗਰੁੱਪਾਂ ਰਾਹੀਂ ਅਧਿਕਾਰਤ ਰੂਪ ਚ ਭੇਜੇ ਜਾਂਦੇ ਨੇ। ਤੇ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਦੀ ਵੀਡੀਓ ਨਾਲ ਸੰਬੰਧਿਤ ਮਾਮਲੇ ਉੱਤੇ ਵੀ ਬਿਆਨ ਜਾਰੀ ਕੀਤਾ ਗਿਆ ਸੀ, ਪਰ ਮੀਡੀਆ ਦੇ ਵੱਡੇ ਹਿੱਸੇ ਨੇ ਇਸ ਗੰਭੀਰ ਮਸਲੇ ਤੇ ਅਕਾਲ ਤਖਤ ਸਾਹਿਬ ਦੇ ਅਧਿਕਾਰਤ ਪੱਖ ਨੂੰ ਪ੍ਰਕਾਸ਼ਿਤ ਹੀ ਨਹੀਂ ਕੀਤਾ। ਲੋਕਤੰਤਰ ਅੰਦਰ ਮੀਡੀਆ ਚੌਥੇ ਥੰਮ ਦੀ ਭੂਮਿਕਾ ਅਦਾ ਕਰਦਾ ਹੈ। ਇਸ ਤਰ੍ਹਾਂ ਦੇ ਲੋਕ ਪੱਖੀ ਜ਼ਰੂਰੀ ਘਟਨਾਵਾਂ ਤੇ ਖਬਰਾਂ ਨੂੰ ਜੇਕਰ ਮੀਡੀਆ ਕਿਸੇ ਦਬਾਅ ਹੇਠ ਪ੍ਰਕਾਸ਼ਿਤ ਨਹੀਂ ਕਰਦਾ ਤਾਂ ਇਹ ਜ਼ਿੰਮੇਵਾਰੀ ਦਾ ਸਹੀ ਨਿਰਵਾਹ ਨਹੀਂ ਹੈ। ਇਸ ਨਾਲ ਸਮੂਹ ਮੀਡੀਆ ਦੀ ਭਰੋਸੇਯੋਗਤਾ ਉੱਤੇ ਵੱਡੇ ਸਵਾਲ ਖੜੇ ਹੋਣੇ ਸੁਭਾਵਿਕ ਨੇ। ਸੁਣੋ ਤੁਸੀਂ, ਜਦੋਂ ਇੱਕ ਅਖਬਾਰ ਸੀਗਾ ਜਥੇਦਾਰ ਅਕਾਲੀ ਤੇ ਪਰਦੇਸੀ, ਸ਼ਾਇਦ ਇਦਾਂ ਦਾ ਨਾਮ, ਉਹ ਜਦੋਂ ਕੱਢਿਆ ਅਕਾਲੀ ਲੀਡਰਾਂ ਨੇ, ਮਾਸਟਰ ਤਾਰਾ ਸਿੰਘ ਹੁਣਾਂ ਨੇ, ਉਦੋਂ ਕਿਹਾ ਵੀ ਜਿਹੜੇ ਆਲੇ ਦੁਆਲੇ ਅਖਬਾਰ ਚੱਲ ਰਹੇ ਨੇ ਉਹਦੇ ਵਿੱਚ ਸਾਡਾ ਪੱਖ ਨਹੀਂ ਸਹੀ ਜਾ ਰਿਹਾ, ਅਸੀਂ ਆਪਦਾ ਇਹ ਫਿਰ ਅਖਬਾਰ ਸ਼ੁਰੂ ਕਰਨੇ। ਜਦੋਂ ਅਜੀਤ ਅਖਬਾਰ ਨਿਕਲਿਆ ਉਹ ਵੀ ਇਹੀ ਕਹਿ ਕੇ ਸ਼ੁਰੂ ਕੀਤਾ ਸਿੱਖਾਂ ਨੇ ਕਿ ਆਪਣਾ ਪੱਖ ਨਹੀਂ ਸਹੀ ਜਾ ਰਿਹਾ, ਆਪਾਂ ਅਜੀਤ ਸ਼ੁਰੂ ਕਰਦੇ। ਸਪੋਕਸਮੈਨ ਵਾਲੇ ਨੇ ਵੀ ਇਹੀ ਕਹਿ ਕੇ ਸ਼ੁਰੂ ਕੀਤਾ ਸੀ, ਅੱਜ ਦੀ ਆਵਾਜ਼ ਵਾਲਾ ਵੀ ਇਹੀ ਸ਼ੁਰੂ ਕੀਤਾ ਸੀ। ਬਾਬੇ ਜਰਨੈਲ ਸਿੰਘ ਵੇਲੇ ਵੀ ਇਹੀ ਰੌਲਾ ਹੁੰਦਾ ਸੀਗਾ ਵੀ ਜੋ ਮੈਂ ਕਹਿਣਾ ਸਟੇਜ ਤੋਂ ਉਹ ਲਾਉਂਦੇ ਨਹੀਂ ਤੇ ਕੁਝ ਹੋਰ ਹੀ ਛਾਪ ਦਿੰਦੇ। ਹਾੜਕੂ ਲਹਿਰ ਮੌਕੇ AK-47 ਦਾ ਜ਼ੋਰ ਪਾ ਕੇ ਕਹਿਣਾ ਪੈਂਦਾ ਸੀ ਕਿ ਭਾਈ ਖਬਰ ਪੂਰੀ ਲਾ ਦਿਓ, ਗਲਤ ਨਾ ਲਾਇਓ। ਇਹਦੇ ਬਾਵਜੂਦ ਬੜਾ ਕਮਲ ਕੁੱਟਿਆ। ਮੈਂ ਜਦੋਂ ਹੁਣ ਸਾਰਾ ਅਧਿਐਨ ਕਰਦਾ ਹੁੰਦਾ, ਕਦੇ ਕਦੇ ਹੱਕੇ ਬੱਕੇ ਰਹਿ ਜਾਈਦਾ। ਇੱਕ ਦਿਨ ਇੱਕ ਖਬਰ ਪੜ੍ਹੀ ਜਿਹੜੀ ਕਿ ਬਾਬੇ ਗੁਰਬਚਨ ਸਿੰਘ ਮਾਨੋ ਚਾਹਲ ਅਤੇ ਉਹਨਾਂ ਨਾਲ ਸੰਬੰਧਿਤ ਜਿਹੜੀਆਂ ਜਥੇਬੰਦੀਆਂ ਸੀ, ਖਾੜਕੂ ਜਥੇਬੰਦੀਆਂ, ਉਹਨਾਂ ਵੱਲੋਂ ਡਾਕਟਰ ਸੋਹਣ ਸਿੰਘ ਵਾਲੀ ਪੰਥਕ ਕਮੇਟੀ ਨੂੰ ਵੰਗਾਰਿਆ ਜਾਂ ਲਲਕਾਰਿਆ ਗਿਆ ਸੀ। ਉਸ ਖਬਰ 'ਚ ਵੀ ਚੱਕ ਦਿਆਂਗੇ ਫੂਕ ਦਿਆਂਗੇ, ਬੜੀ ਤਿੱਖੀ ਤੇ ਤਲਖ ਜਿਹੜੀ ਸੀ ਉਹਦੇ 'ਚ ਸੀਗੀ ਸੁਰ। 2 ਦਿਨ ਬਾਅਦ ਉਸ ਖਬਰ ਦਾ ਖੰਡਨ ਕਰਕੇ ਬਾਬੇ ਮਾਨੋ ਚਾਹਲ ਉਹਨਾਂ ਵੱਲੋਂ ਲੱਗਿਆ ਹੋਇਆ ਕਿ ਇਹੋ ਜਿਹੀ ਬੋਲੀ ਨਾ ਤਾਂ ਅਸੀਂ ਵਰਤਦੇ ਹਾਂ, ਨਾ ਅਸੀਂ ਆਪਦੇ ਭਰਾਵਾਂ ਦੇ ਖਿਲਾਫ ਕੋਈ ਇਸ ਹੱਦ ਤੱਕ ਜਾ ਸਕਦੇ ਹਾਂ। ਪਰ ਮੈਂ ਇਹ ਸੋਚ ਰਿਹਾ ਸੀਗਾ ਕਿ ਜਿਨ੍ਹਾਂ ਨੇ ਪਹਿਲੇ ਦਿਨ ਵਾਲਾ ਅਖਬਾਰ ਪੜ੍ਹਿਆ ਹੋਣਾ, ਉਦੋਂ ਖਾੜਕੂ ਲਹਿਰ ਦਾ ਪੂਰਾ ਜ਼ੋਰ ਸੀ, ਉਹਨਾਂ ਨੂੰ ਤਾਂ ਲੱਗਿਆ ਹੋਣਾ ਕਿ ਵੀ ਲਓ ਜੀ
ਬਾਬੇ ਮਾਨੋ ਚਾਹਲ ਉਹਨਾਂ ਦੀ ਇਸ ਪੰਥਕ ਕਮੇਟੀ ਨਾਲ ਤਾਂ ਇੱਥੇ ਖੜਕਾ ਦੜਕਾ ਹੋ ਗਿਆ। ਇਹੋ ਜੀਆਂ ਇੱਕ ਦੋ ਨਹੀਂ 22-23 ਖਬਰਾਂ ਨੇ ਜਿਹਦੇ ਵਿੱਚ ਖਾੜਕੂ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਆਹ ਬਿਆਨ ਅਸੀਂ ਨਹੀਂ ਲਵਾਇਆ। ਕਈ ਜ਼ਿੰਮੇਵਾਰੀਆਂ ਨੇ ਇਹੋ ਜੀਆਂ ਜਿਨ੍ਹਾਂ ਬਾਰੇ ਉਹ ਕਹਿ ਰਹੇ ਨੇ ਅਸੀਂ ਨਹੀਂ ਲਈ ਇਹ ਜ਼ਿੰਮੇਵਾਰੀ। ਕਈ ਬੰਦਿਆਂ ਬਾਰੇ ਹੁਣ ਸਾਨੂੰ ਪਤਾ ਜਿਹੜੇ ਪੁਲਿਸ ਨੇ ਫੜ ਕੇ ਅੰਦਰ ਹਿਰਾਸਤ ਵਿੱਚ ਸੀ ਤੇ ਉਹਨਾਂ ਦੇ ਨਾਂ ਦੇ ਉੱਤੇ ਵਾਰਦਾਤਾਂ ਪੁਲਿਸੀਏ ਆਪ ਕਰਦੇ ਰਹੇ। ਇਹ ਬਹੁਤ ਕੁਝ ਉਸ ਦੌਰ 'ਚ ਵਾਪਰਿਆ ਜਿੱਥੇ ਮੀਡੀਆ ਜਿਹੜਾ ਹੈ ਉਹ ਜਾਣੇ ਅਣਜਾਣੇ ਕਹਿ ਸਕਦੇ ਆ ਚਲੋ ਵੀ ਉਹ ਵਰਤਿਆ ਗਿਆ। ਅੱਜ ਤਾਂ ਉਹੋ ਜਿਹਾ ਮਾਹੌਲ ਨਹੀਂ। ਅੱਜ ਦੇ ਅਖਬਾਰਾਂ ਨੇ ਕੀ ਸੋਚ ਕੇ ਉਸ ਨੈਰੇਟਿਵ ਦਾ ਸਾਥ ਦੇਣਾ ਸ਼ੁਰੂ ਕੀਤਾ ਹੋਇਆ ਹੈ ਜਿਹੜਾ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਛੋਟਾ ਦਿਖਾ, ਜਾਣੀ ਕਿ ਭਗਵੰਤ ਮਾਨ ਦੀ ਸਰਕਾਰ ਪੂਰਾ ਮਿੱਥ ਕੇ ਚੱਲੀ ਹੋਈ ਆ ਕਿ ਅਕਾਲ ਤਖਤ ਸਾਹਿਬ ਦਾ ਫੈਸਲਾ ਝੂਠਾ ਸਾਬਤ ਕਰਨਾ। ਤੇ ਧੰਨ ਦੇ ਨੇ ਉਹ ਸਿੱਖ ਜਿਹੜੇ ਇਹ ਨਹੀਂ ਸੋਚ ਰਹੇ। ਮੈਨੂੰ ਇਹ ਸਾਰੇ ਘਟਨਾਕ੍ਰਮ ਦੇ ਉੱਤੇ ਇੱਕ ਜਿਹੜੀ ਸਮੀਕਰਨ ਸਮਝ ਆ ਰਿਹਾ। ਚੇਤੇ ਕਰੋ ਜਦੋਂ ਡੇਰਾ ਸਰਸੇ ਦੇ ਖਿਲਾਫ ਹੁਕਮਨਾਮਾ ਹੋਇਆ, ਉਸ ਮੌਕੇ ਡੇਰੇ ਸਰਸੇ ਨਾਲ ਸੰਬੰਧਿਤ ਬਹੁਤ ਸਾਰੇ ਸਿੱਖਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਨਹੀਂ ਸੀ ਪਤਾ, ਉਹਨਾਂ ਨੂੰ ਜਦੋਂ ਹਕੀਕਤ ਪਤਾ ਲੱਗੀ ਉਹ ਪਿੰਡਾਂ ਦੇ ਗੁਰਦੁਆਰਿਆਂ 'ਚ ਜਾ ਕੇ ਭੁੱਲ ਬਖਸ਼ਾ ਕੇ ਇਹ ਜੀ ਇਸ ਪੰਥ 'ਚ ਫਿਰ ਸ਼ਾਮਲ ਹੋਣਾ ਸਾਤੋਂ ਗਲਤੀ ਹੋ ਗਈ ਜਿਹੜਾ ਅਸੀਂ ਇਸ ਡੇਰੇ ਨਾਲ ਜੁੜ। ਇਹ ਚੱਲਿਆ ਚੱਕਰ ਸਾਰਿਆਂ ਨੂੰ ਪਤਾ। ਆਪਾਂ ਅੱਜ ਵੀ ਜੇ ਕਿਤੇ ਇਹ ਗੱਲ ਨਸ਼ਰ ਹੋ ਜਾਵੇ, ਜੇ ਮੀਡੀਆ ਸਹੀ ਤਰੀਕੇ ਨਾਲ ਭੂਮਿਕਾ ਅੱਜ ਨਿਭਾਉਂਦਾ ਕਿ ਜੀ ਅਕਾਲ ਤਖਤ ਵਾਲਾ ਜਿਹੜਾ ਫੈਸਲਾ ਉਹ ਸਹੀ ਨਿਕਲਿਆ ਤੇ ਭਗਵੰਤ ਮਾਨ ਦੀ ਸਰਕਾਰ ਉਸ ਫੈਸਲੇ ਨੂੰ ਝੂਠਾ ਸਾਬਤ ਕਰਨ ਲਈ ਗੜਗਾਉਂ ਦੇ ਵਿੱਚ ਆਹ ਚੰਦ ਚਾੜਦੀ ਫਿਰਦੀ, ਜੇ ਇਹ ਖਬਰ ਸਪਸ਼ਟ ਅਰਥਾਂ 'ਚ ਲੱਗ ਜਾਂਦੀ ਤਾਂ ਮੈਨੂੰ ਲੱਗਦਾ ਸੀ, ਮੈਂ ਰਾਤ ਜਦੋਂ ਇਹ ਰਾਤ ਪੈਣ ਲੱਗਿਆ ਰੌਲਾ ਰੱਪਾ ਸੁਣਿਆ, ਅਸੀਂ ਗੱਲ ਕਰ ਰਹੇ ਸੀ ਘਰ 'ਚ ਕਿ ਇਹ ਤਾਂ ਹੁਣ ਇਹ ਆ ਵੀ ਜਿਹੜੇ ਪਿਛਲੇ 3-4 ਦਿਨ ਤੋਂ ਧੜਾ ਧੜ ਭਗਵੰਤ ਮਾਨ ਨੂੰ ਸੱਚਾ ਮੰਨ ਕੇ ਉਹਦੇ ਮਗਰ ਜਾਂਦੇ ਰਹੇ ਆ ਇਕੱਠਾਂ 'ਚ, ਉਹ ਆਪੋ ਆਪਣੇ ਪਿੰਡ ਦੇ ਗੁਰਦੁਆਰੇ ਜਾਣਗੇ ਵੀ ਸੱਚੇ ਪਾਤਸ਼ਾਹ ਸਾਤੋਂ ਗਲਤੀ ਹੋ ਗਈ। ਸਾਨੂੰ ਤਾਂ ਲੱਗਦਾ ਸੀ ਭਗਵੰਤ ਮਾਨ ਦਾ ਕੁੰਡਾ ਸੁਖਬੀਰ ਬਾਦਲ ਕਰਾਈ ਜਾਂਦਾ। ਆਹ ਤਾਂ ਗੱਲ ਹੀ ਹੋਰ ਨਿਕਲੀ। ਇਹ ਤਾਂ ਝੂਠ ਬੋਲ ਰਿਹਾ ਭਗਵੰਤ ਮਾਨ, ਇਹ ਤਾਂ ਜਾਰੀ ਰਿਪੋਰਟਾਂ ਬਣਾ ਕੇ ਸਾਨੂੰ ਗੁੰਮਰਾਹ ਕਰੀ ਜਾਂਦਾ। ਹੁਣ ਸਿੱਖ ਉਹ ਤੇ ਭਰੋਸਾ ਕਿਉਂ ਨਾ ਕਰਨ? ਸਿੱਖ ਦਾ ਅਰਦਾਸ ਵਿੱਚ ਮੰਗਦੇ ਆ ਭਰੋਸੇ ਦਾ ਦਾਨ। ਜੇ ਸਿੱਖਾਂ ਨੇ ਭਰੋਸਾ ਕਰ ਲਿਆ ਤਾਂ ਕੋਈ ਮਾੜੀ ਗੱਲ, ਪਰ ਅਗਲਾ ਤੁਹਾਨੂੰ ਠੱਗੀ ਮਾਰ ਰਿਹਾ, ਛਲ ਕਪਟ ਨਾਲ ਫਰੇਬ ਨਾਲ ਗੁੰਮਰਾਹ ਕਰ ਰਿਹਾ, ਤੁਹਾਨੂੰ ਅਕਾਲ ਤਖਤ ਸਾਹਿਬ ਦੇ ਖਿਲਾਫ ਭੁਗਤਾ ਰਿਹਾ। ਤੇ ਜਦੋਂ ਤੁਹਾਨੂੰ ਜਦੋਂ ਜਾਗੋ ਉਦੋਂ ਹੀ ਸਵੇਰਾ। ਇਹ ਗੱਲ ਅੱਜ ਬਣ ਜਾਣੀ ਸੀ ਜੇ ਕਿਤੇ ਮੀਡੀਆ ਸਹੀ ਭੂਮਿਕਾ ਨਿਭਾਉਂਦਾ। ਪਰ ਕਮਾਲ ਹੋ ਗਈ, ਮੀਡੀਆ ਨੇ ਨਵਾਂ ਹੀ ਕੰਮ ਫੜ ਲਿਆ ਕਿ ਭਗਵੰਤ ਮਾਨ ਨੂੰ ਸੱਚਾ ਸਾਬਤ ਕਰਨਾ, ਸਿੱਖਾਂ ਦੀ ਹੇਠੀ ਕਰਨੀ। ਇਹ ਗੱਲ ਦੇ ਉੱਤੇ ਤੁਸੀਂ ਕਿਉਂ ਇਹ ਭਾਣਾ ਵਾਪਰ ਰਿਹਾ? ਇਹ ਪੂਰੇ ਮੁਲਕ ਦਾ, ਪੂਰੇ ਨਿਜ਼ਾਮ ਦਾ ਇਹ ਇੱਕ ਸਿਸਟਮ ਬਣਿਆ ਹੋਇਆ ਕਿ ਅਕਾਲ ਤਖਤ ਸਾਹਿਬ, ਦਮਦਮੀ ਟਕਸਾਲ, ਸ਼੍ਰੋਮਣੀ ਕਮੇਟੀ, ਸਾਰੀਆਂ ਸਿੱਖਾਂ ਦੀਆਂ ਸੰਸਥਾਵਾਂ, ਜੇ ਤਾਂ ਇਹਨਾਂ ਦਾ ਜਲੂਸ ਨਿਕਲਦਾ ਹੋਵੇ, ਜਿਨ੍ਹਾਂ ਦੇ ਉਲਟ ਮਾਹੌਲ ਬਣਦਾ ਹੋਵੇ, ਸਿੱਖਾਂ ਦਾ ਵਕਾਰ ਘਟਦਾ ਹੋਵੇ, ਉਹ ਖਬਰ ਚੱਕ ਲਓ, ਤੇ ਜਿੱਥੇ ਸਿੱਖਾਂ ਦਾ ਮਾਣ ਵੱਧਦਾ ਹੋਵੇ ਉੱਥੇ ਨਹੀਂ। ਆ ਤੁਸੀਂ ਪਿਛਲੇ ਦਿਨੀ ਇੱਕ ਖਬਰ ਦੇਖੀ ਆ ਨਾ ਵੀ 4 ਨੌਜਵਾਨ ਨਿਹੰਗ, ਉਹ ਜਿਹੜਾ ਬਾਬਾ ਬੇਅੰਤ ਸਿੰਘ ਬੇਰ ਕਲਾਂ ਵਾਲਾ, ਉਹਦਾ ਟਿਕਾਣਾ ਬਣਾਇਆ ਹੋਇਆ ਹੇਮਕੁੰਟ ਨੂੰ ਜਾਂਦੇ ਆ, ਨਗਾਸੂ ਪਤਾ ਨਹੀਂ ਕੋਈ ਇਹੋ ਜਿਹੀ ਜਗ੍ਹਾ, ਉੱਥੇ ਉਹ ਕਾਬਜ ਹੋ ਗਏ। ਉਹਨਾਂ ਦੀ 3-4 ਦਿਨ ਗੱਲ ਸੱਚੀ ਸਮਝ ਆਈ ਨਹੀਂ ਲੋਕਾਂ ਨੂੰ। ਕਈ ਉਹਨਾਂ ਨੂੰ ਆਪਾਂ ਵੀ ਗਲਤੀ ਸਮਝਦੇ ਰਹੇ, ਮੈਂ ਤਾਂ ਚੁੱਪ ਰਿਹਾ ਵੀ ਪਹਿਲਾਂ ਗੱਲ ਤਾਂ ਪਤਾ ਕਰ ਲਓ। ਕੱਲ ਉਹਨਾਂ ਦਾ ਰੌਲਾ ਨਿਬੜਿਆ। ਹੁਣ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਗੁੱਸਾ ਸੀ ਕਿ ਸਾਡੇ ਜਿਹੜੇ ਸਿੰਘ ਜਾਂ ਸੰਗਤਾਂ ਹੇਮਕੁੰਟ ਸਾਹਿਬ ਨੂੰ ਜਾ ਰਹੇ ਨੇ, ਉਹਨਾਂ ਉੱਤੇ ਥਾਂ ਥਾਂ ਤੇ ਹਮਲੇ ਹੋ ਰਹੇ ਨੇ, ਤੇ ਪੁਲਿਸ ਵਾਲੇ ਵੀ ਕਰ ਰਹੇ ਨੇ ਤੇ ਆਮ ਪਬਲਿਕ ਵੀ। ਸਾਡੇ ਗੁਰੂ ਕੇ ਲੰਗਰਾਂ ਸਮੇਤ ਹਰ ਥਾਂ ਦੇ ਉੱਤੇ ਜੋ ਗਲਤ ਕੀਤਾ ਜਾ ਰਿਹਾ ਲੋਕਲ ਲੋਕਾਂ ਵੱਲੋਂ, ਟੂਟੀਆਂ ਪੱਟਤੀਆਂ ਪਾਣੀ ਵਾਲੀਆਂ, ਕੀ ਕੁਛ ਨਹੀਂ ਹੋਇਆ। ਤੋ ਉਸ ਸਾਰੇ ਕਾਸੇ ਦੇ ਉੱਤੇ ਧਿਆਨ ਖਿੱਚਣ ਲਈ ਤੇ ਲੋਕਾਂ 'ਚ ਇਹ ਦਰਜ ਕਰਾਉਣ ਲਈ ਕਿ ਇਹ ਗਲਤ ਹੋ ਰਿਹਾ, ਅਸੀਂ ਇਹ ਇੱਥੇ ਕੀਤਾ। ਤੇ ਉਸ ਮਸਲੇ ਵਿੱਚ ਉਹਨਾਂ ਨੇ ਕਿਹਾ ਕਿ ਹੁਣ ਜਦੋਂ
ਕਹਿ ਦਿੱਤਾ ਗਿਆ ਕਿ ਉਹ ਜਿਹੜੇ ਸਿੰਘ ਉੱਥੇ ਫੜੇ ਸੀਗੇ ਵੀ ਉਹਨਾਂ ਬਾਰੇ ਸਾਡੇ ਪੰਜਾਬ ਚੋਂ ਆਗੂ ਵੀ ਆ ਗਏ, ਉਹਨਾਂ ਨੇ ਵੀ ਪ੍ਰਸ਼ਾਸਨ ਨਾਲ ਗੱਲ ਕੀਤੀ ਆ ਤੇ ਉਹਨਾਂ ਦੀ ਰਿਹਾਈ ਦੀ ਸਾਡੀ ਸ਼ਰਤ ਸੀ, ਜਾਂ ਉਹਨਾਂ ਜਾਣੀ ਕਿ ਉਹਨਾਂ ਨੂੰ ਆਪਾਂ ਉਹਨਾਂ ਦੇ ਨਾਲ ਬਹੁਤ ਸਾਰੇ ਗੱਲਾਂ ਤੇ ਅਸਹਿਮਤ ਹੋ ਸਕਦੇ, ਉਹਨਾਂ ਦੀ ਬੋਲਬਾਣੀ, ਉਹਨਾਂ ਦੇ ਤਰੀਕਾਕਾਰ, ਪਰ ਭਾਵਨਾ ਤਾਂ ਠੀਕ ਸੀ। ਜਿਵੇਂ ਹੁਣ 1981 ਦੇ ਵਿੱਚ ਬਾਬੇ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਚੰਦੋ ਕਲਾਂ ਦੇ ਵਿੱਚ ਬਹੁਤ ਮਾੜਾ ਉਪੱਦਰ ਕੀਤਾ, ਗੁਰਬਾਣੀ ਦੀਆਂ ਸੈਂਚੀਆਂ ਵਾਲੀ ਬੱਸ ਨੂੰ ਅਗਨ ਭੇਟ ਕੀਤਾ, ਖਾਲਸਾ ਕਾਲਜ ਵਿੱਚ ਗੋਲੀ ਚਲਾ ਕੇ ਮੁੰਡੇ ਮਾਰਤੇ। ਫਿਰ ਇੱਥੇ ਮਹਿਤਾ ਚੌਂਕ ਬਾਬਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਭਾਣਾ ਵਾਪਰਿਆ ਉਹ ਲਾ ਲਓ, ਨਾਥ ਦੀ ਖੂਹੀ ਤੇ 12-13 ਬੰਦੇ ਮਾਰਤੇ। ਇਹ ਸਾਰੇ ਮਾਹੌਲ ਦੇ ਵਿੱਚ ਦਲ ਖਾਲਸਾ ਵਾਲਿਆਂ ਨੂੰ ਲੱਗਿਆ ਕਿ ਇਹ ਤਾਂ ਬਹੁਤ ਮਾੜਾ ਹੋ ਗਿਆ ਤੇ ਬਾਬੇ ਜਰਨੈਲ ਸਿੰਘ ਦਾ ਮੁਕਾਬਲਾ ਨਾ ਬਣਾ ਕੇ ਝੂਠਾ ਕਤਲ ਕਰ ਦੇਣ, ਤੇ ਸਿੱਖਾਂ ਨੂੰ ਮਾਰੀ ਜਾਂਦੇ ਆ, ਕਿੰਨੇ ਮਾਰਤੇ ਹੁਣੇ ਕਦੇ ਚੰਦੋ ਕਲਾਂ, ਕਦੇ ਖਾਲਸਾ ਕਾਲਜ, ਸਭ ਕੁਝ ਕਰ ਸਕਦੇ। ਸੋ ਇਸ ਮਾਹੌਲ ਵਿੱਚ ਜੋ ਇਹਨਾਂ ਨੂੰ ਠੀਕ ਲੱਗਿਆ, ਭਾਜੀ ਗਜਿੰਦਰ ਸਿੰਘ, ਭਾਜੀ ਸਤਨਾਮ ਸਿੰਘ, ਜਸਵੀਰ ਸਿੰਘ, ਕਰਨ ਸਿੰਘ ਹੁਣੀ ਤੇ ਆਪਣਾ ਡਾਕਟਰ ਤਜਿੰਦਰਪਾਲ, ਇਹਨਾਂ ਨੇ ਜੀ ਇੰਡੀਆ ਦਾ ਹਵਾਈ ਜਹਾਜ਼ ਅਗਵਾ ਕੀਤਾ ਤੇ ਪਾਕਿਸਤਾਨ ਲੈ ਗਏ। ਉੱਥੇ ਮੰਗ ਇਹੀ ਰੱਖੀ, ਖਬਰ ਤੇ ਇਹੀ ਛਪੀ ਨਾ, ਖਾਲਿਸਤਾਨੀ ਮੈਨ ਹਾਈਜੈਕ, ਬਾਬੇ ਜਰਨੈਲ ਸਿੰਘ ਦੀ ਰਿਹਾਈ ਤੇ ਜਿਹੜੇ ਉੱਥੇ ਬੰਦੇ ਜਿਨ੍ਹਾਂ ਨੂੰ ਸੱਟਾਂ ਫੇਟਾਂ ਵੱਜੀਆਂ ਜਾਂ ਕਤਲ ਹੋਏ ਆ ਉਹਨਾਂ ਨੂੰ ਮੁਆਵਜ਼ਾ, ਇਦਾਂ ਦੀਆਂ ਗੱਲਾਂ ਕੀਤੀ। ਪਰ ਇਸ ਗੱਲ ਦਾ ਫਰਕ ਇੰਟਰਨੈਸ਼ਨਲ ਲੈਵਲ ਤੱਕ ਚਲੇਗੀ ਗੱਲ ਕਿ ਬਾਬੇ ਜਰਨੈਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂ ਸਿੱਖਾਂ ਨਾਲ ਵਧੀਕੀ ਹੋ ਰਹੀ। ਐਵੇਂ ਹੁੰਦਾ, ਜਿਨ੍ਹਾਂ ਨੂੰ ਅਕਲ ਨਹੀਂ ਹੈਗੀ, ਜਿਨ੍ਹਾਂ ਨੂੰ ਸਮਝ ਨਹੀਂ ਹੈਗੀ, ਉਹਨਾਂ ਦਾ ਕੀ ਕਰਨਾ, ਪਰ ਇਦਾਂ ਹੀ ਹੁੰਦਾ। ਐਵੇਂ ਹੀ ਜਦੋਂ ਪੰਜਾਬ ਦੇ ਖਾੜਕੂ ਲਹਿਰ ਦੇ ਦਿਨਾਂ 'ਚ ਬਹੁਤ ਵਾਰੀ ਇਹੋ ਜਿਹਾ ਕੁਝ ਵਾਪਰਿਆ ਵੀ ਸਾਡੇ ਨਾਲ, ਜਿਵੇਂ ਹੁਣ 1984 ਨੂੰ ਮੈਂ ਇੱਕ ਇੱਥੇ ਧਰਮੀ ਫੌਜੀ ਆ ਕੁਲਦੀਪ ਸਿੰਘ, ਉਹਦੇ ਨਾਲ ਇੱਕ ਦਿਨ ਗੱਲ ਕਰ ਰਿਹਾ ਸੀ। ਮੈਂ ਕਿਹਾ ਤੁਹਾਨੂੰ, ਕਹਿੰਦੇ ਹਾਂ ਅਸੀਂ ਵੀ ਇਹ ਗੱਲ ਇਹੀ ਮੰਨਦੇ ਆ ਜਿਵੇਂ ਤੁਸੀਂ ਘੁਮਾਣ ਸਾਹਿਬ ਕਹਿੰਦੇ। ਮੈਂ ਕਿਹਾ ਮੈਨੂੰ ਇਉਂ ਲੱਗਦਾ ਜੇ ਤੁਸੀਂ ਧਰਮੀ ਫੌਜੀ ਬਗਾਵਤ ਨਾ ਕਰਦੇ ਤਾਂ ਜਿਹੜਾ ਆਪਰੇਸ਼ਨ ਬੁੱਢ ਰੋਜ਼ ਕਹਿੰਦੇ ਆ ਨਾ, ਪੰਜਾਬ ਦੇ ਪਿੰਡਾਂ 'ਚ 15 ਤੋਂ 35 ਸਾਲ ਦੇ ਵਿਚਾਲੇ ਕੋਈ ਸਿੱਖ ਨਹੀਂ ਛੱਡਣਾ। ਇੱਥੇ ਪਿਆ ਮੇਰੇ ਕੋਲੇ ਉਹ ਬਾਤਚੀਤ ਪਰਚਾ ਜਿਹਾ ਜਿਹੜਾ ਫੌਜ ਦਾ ਸੀ, ਜਿਹ 'ਚ ਆਰਡਰ ਜਾਰੀ ਕੀਤਾ ਹੋਇਆ ਸੀ। ਤੇ ਨਹੀਂ, ਸਾਡਾ ਬਹੁਤ ਘਾਣ ਹੋਣਾ ਸੀ ਜੇ ਤੁਸੀਂ ਧਰਮੀ ਫੌਜੀ, ਕਿਉਂਕਿ ਇੰਦਰਾ ਤੇ ਉਹਦੇ ਜੁੰਡਲੀ ਵਾਲਿਆਂ ਨੇ ਹੋਰ ਸਭ ਕੁਝ ਸੋਚ ਲਿਆ ਵੀ ਜੇ ਸਿੱਖ ਆਹ ਕਰਨਗੇ ਆਪਾਂ ਐਂ ਕਰ ਦਿਆਂਗੇ, ਪਰ ਇਹ ਨਹੀਂ ਸੀ ਸੋਚਿਆ ਵੀ ਫੌਜ ਵੀ ਬਗਾਵਤ ਕਰ ਸਕਦੀ ਹੈ। ਸੋ ਅਚਨਚੇਤ ਗੱਲ ਵਾਪਰਨ ਨਾਲ ਆਪਰੇਸ਼ਨ ਬੁੱਢ ਰੋਜ਼ ਆ ਜਿਹੜਾ, ਉਹਦੇ ਉੱਤੇ ਫਰਕ ਪੈ ਗਿਆ ਤੇ ਸਾਡਾ ਬਚਾਅ ਹੋ ਗਿਆ। ਉਹ ਕਹਿੰਦਾ ਹਾਂ ਇਦਾਂ ਹੀ ਸਾਨੂੰ ਵੀ ਲੱਗਦਾ ਵੀ ਕੁਝ ਵੱਡਾ ਭਾਣਾ ਵਾਪਰ ਜਾਣਾ ਸੀ। ਹੁਣ ਇਹ ਗੱਲ ਆ ਜਿਹੜੀ ਜਿਨ੍ਹਾਂ ਨੂੰ ਲੱਗਦਾ ਲੈ ਯਾਰ ਫੌਜੀਆਂ ਨੇ ਬਗਾਵਤ ਕਰਤੀ, ਭਾਈ ਸਾਡਾ ਬਚਾਅ ਹੋ ਗਿਆ, ਅਸੀਂ ਤੁਸੀਂ ਤੁਹਾਡੀ ਜਿਹੜੀ ਤੁਹਾਡੀ ਨਾ ਸਮਝ ਵਾ, ਤੁਸੀਂ ਸਿਆਣਪਾ ਜਿਹੜੀ ਤੁਹਾਡੀ ਉਹ ਰੱਖੋ ਆਪਦੇ ਕੋਲ, ਸਾਡੀ ਕੌਮ ਦਾ ਬਚਾਅ ਹੋ ਗਿਆ, ਇਹੀ ਬਹੁਤ। ਐਵੇਂ ਹੀ ਜਿਹਨੂੰ ਲੱਗਦਾ ਕਿ ਲੈ ਭਾਰਤ ਦਾ ਜਹਾਜ਼ ਅਗਵਾ ਕਰਕੇ ਲੈ ਗਏ, ਭਾਈ ਤੁਸੀਂ ਆਪਦੀ ਅਕਲ ਤੁਹਾਡੇ ਕੋਲ ਰੱਖੋ, ਸਾਡੀ ਕੌਮ ਦਾ ਮੁੱਦਾ, ਸਾਡੇ ਬਾਬੇ ਜਰਨੈਲ ਸਿੰਘ ਸਮੇਤ ਸਿੱਖਾਂ ਉੱਤੇ ਹੋ ਰਹੇ ਜ਼ੁਲਮ ਦਾ, ਕਤਲੋ ਗਾਰਤ ਦਾ ਮੁੱਦਾ ਇੰਟਰਨੈਸ਼ਨਲ ਲੈਵਲ ਤੇ ਉੱਠਿਆ, ਉਹ ਸਾਡੇ ਲਈ ਜ਼ਿਆਦਾ ਵੱਡੀ ਗੱਲ। ਐਵੇਂ ਹੀ ਆਹ ਸਿੰਘਾਂ ਦੇ ਨਾਲ ਜਿਨ੍ਹਾਂ ਨੂੰ ਪ੍ਰੋਬਲਮ ਆ ਵੀ ਇਹਨਾਂ ਨੇ ਕੀ ਕਰਤਾ, ਭਾਈ ਰੱਖੋ ਆਪਦੇ ਕੋਲੇ ਸਿਆਣਪ। ਤੁਸੀਂ ਤਾਂ ਉਹ ਆ ਨਾ ਵੀ ਆਪ ਕਿਸੇ ਜਹੀ ਨਾਲ ਤੇ ਗੱਲ ਕਰਨ ਉਹ ਰਹੀ ਨਾ। ਇਹਨਾਂ ਸਿੰਘਾਂ ਨੇ ਵਧੀਆ ਕੀਤਾ, ਉੱਥੇ 4 ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਕਬਜ਼ਾ ਕੀਤਾ। ਕਈਆਂ ਨੂੰ ਉਹ ਗੁਰਦੁਆਰਿਆਂ ਦਾ ਹੀ ਨਹੀਂ ਪਤਾ ਹੋਣਾ। ਜਿਹੜਾ ਇੱਕ ਬਾਬਾ ਹਰਦੇਵ ਸਿੰਘ ਲੂਲੋਂ ਕਲਾਂ ਵਾਲੇ ਹੋਏ ਆ, ਕਈ ਗੱਲਾਂ ਤਾਂ ਉਹਨਾਂ ਦੀਆਂ ਗੁਰਮਤ ਦੀਆਂ ਬੜੀਆਂ ਕਮਾਲ ਨੇ। 1999-90 ਦੀ ਗੱਲ ਹੈ ਵੀ ਉਹਨਾਂ ਨੇ 10ਵੇਂ ਪਾਤਸ਼ਾਹ ਦੀ ਕਥਾ ਕੀਤੀ ਸੀ, 10-15 ਰੀਲਾਂ 'ਚ ਕੈਸਟਾਂ 'ਚ ਹੁੰਦੀ ਸੀ, ਬੜੀ ਸੁਣਦੀ ਹੁੰਦੀ ਸੀ ਦੁਨੀਆ, ਬੜਾ ਸੋਹਣਾ ਤੇ YouTube ਤੇ ਬਾਬੇ ਹਰਦੇਵ ਸਿੰਘ ਦੀਆਂ। ਉਹਦਾ ਭਾਣਜਾ ਵਾ ਇਸ ਡੇਰੇ ਗੁਰਦੁਆਰੇ ਦਾ ਮੁਖੀ ਦਮਦਮਾ ਸਾਹਿਬ ਵਾਲੇ ਦਾ, ਬਾਬਾ ਬੇਅੰਤ ਸਿੰਘ, ਜਿਹਨੇ ਆਪਦੀ ਘਰਵਾਲੀ ਨਾਲ ਬੜਾ ਮਾੜਾ ਕੀਤਾ ਸੀਗਾ ਤੇ ਬੜਾ ਉਹ ਬਦਨਾਮ ਜਿਹਾ ਬੰਦਾ। ਤੋ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਸਿੰਘਾਂ ਨੇ ਜੋ ਕੀਤਾ ਉਹ ਲੋਕਾਂ ਧਿਆਨ ਖਿੱਚਣ ਵਾਲੀ ਗੱਲ ਸੀ। ਖੈਰ ਹੁਣ ਜਿਹੜਾ ਇਸ ਮੌਕੇ ਸਿੱਖਾਂ ਦਾ ਅਕਸ ਖਰਾਬ ਕਰਨ ਲਈ, ਅਕਾਲ ਤਖਤ ਸਾਹਿਬ ਨੂੰ ਢਾਹ ਲਾਉਣ ਲਈ, ਸਿੱਖਾਂ ਨੂੰ ਝੂਠ ਤੂਫਾਨ ਦੇ ਨਾਲ ਗੁੰਮਰਾਹ ਕਰਨ ਲਈ ਮੀਡੀਆ ਰਾਹੀਂ ਮਾਹੌਲ ਸਿਰਜਿਆ ਜਾ ਰਿਹਾ, ਇਹਨੂੰ ਸਮਝੋ ਤੇ ਇਹਦੇ ਵੱਲ ਧਿਆਨ ਦੇ ਕੇ ਆਪਦੀ ਰਾਏ ਆਪ ਬਣਾਓ। ਐਵੇਂ ਲਾਈ ਲੱਗ ਬਣ ਕੇ ਭੇਡਾਂ ਵਾਂਗੂ ਨਾ ਤੁਰੋ, ਲਿਫਾਫਿਆਂ ਵਾਂਗੂ ਨਹੀਂ ਹੁੰਦਾ ਹੈਗਾ ਬਈ ਜਿੱਧਰ ਨੂੰ ਹਵਾ ਤੇਜ਼ ਆ ਉਧਰ ਨੂੰ ਤੁਰ ਪੋ।
ਭਗਵੰਤ ਮਾਨ ਦੇ ਹੱਕ 'ਚ ਮੀਡੀਆ ਜ਼ਿਆਦਾ ਲਿਖ ਰਿਹਾ, ਉਧਰ ਨੂੰ ਤੁਰ ਪੋ ਜਾ, ਸੁਖਬੀਰ ਦੀਆਂ ਭੇਡਾਂ। ਭੇਡ ਨਹੀਂ ਸ਼ੇਰ ਬਣਾਇਆ ਸਾਨੂੰ ਸੱਚੇ ਪਾਤਸ਼ਾਹ ਨੇ। ਸ਼ੇਰ ਬਿਰਤੀ ਧਾਰਨ ਕਰੀਏ ਤਾਂ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ। ਮੁੱਦੇ ਤਾਂ ਆਉਣਗੇ, ਜਿਉਂਦੀ ਜਾਨ ਨੂੰ ਸਿਆਪੇ ਪੈਂਦੇ ਹੁੰਦੇ ਆ, ਜੇ ਮੁਰਦੇ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ। ਤੇ ਜਿਹੜੀ ਕਹਿੰਦੇ ਆ ਨਾ ਕਿ ਯਾਰ ਦੁਨੀਆ ਤੋਂ ਪੁੱਠਾ ਹੀ ਸੋਚਦੇ ਆ ਭਾਈ, ਜਿਹੜੀ ਵਹਿਣ ਹੁੰਦਾ ਨਾ ਪਾਣੀ ਦਾ, ਮਰੀ ਹੋਈ ਮੱਛੀ ਉਧਰ ਨੂੰ ਜਾਂਦੀ ਹੈ, ਜਿਉਂਦੀ ਮੱਛੀ ਜਿਹੜੀ ਆ ਉਹ ਵਹਿਣ ਤੋਂ ਦੂਜੇ ਪਾਸੇ ਨੂੰ ਜਾ ਸਕਦੀ ਹੁੰਦੀ ਆ। ਆਪਾਂ ਵੀ ਧਿਆਨ ਧਰੀਏ, ਸੱਚੇ ਪਾਤਸ਼ਾਹ ਕਿਰਪਾ ਕਰਨ ਇੱਕ ਦਿਨ ਉਹ ਆਵੇ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲੇ। ਇੱਥੇ ਸਮਾਪਤੀ ਆ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।